ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਡਿਵੈਲਪਮੈਂਟ ਕੈਨੇਡਾ ਦੇ ਵਿੱਚ ਹੋਈ ਹੈ, ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਇੱਕ ਰੋਹ ਦੇਖਣ ਨੂੰ ਮਿਲ ਰਿਹਾ। ਤੇ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ, ਪਹਿਲਾਂ ਤੇ ਇੰਡੀਅਨ ਗਵਰਨਮੈਂਟ ਤੇ ਜਿਹੜਾ ਇੰਡੀਆ ਦਾ ਮੀਡੀਆ ਆ ਜਾਂ ਜਿਹੜੀ ਉਹਨਾਂ ਦੀ ਸਾਰੀ ਲੌਬੀ ਹੈ, ਉਹ ਬਿਲਕੁਲ ਡਿਨਾਇਲ ਮੋਡ ਦੇ ਵਿੱਚ ਸੀਗੇ ਕਿ ਨਹੀਂ, ਉਹਨਾਂ ਨੇ ਇਸ ਕਿਸਮ ਦੀ ਕਾਰਵਾਈ ਨਹੀਂ ਕੀਤੀ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਦੇ ਉੱਤੇ ਐਲੀਗੇਸ਼ਨ ਲਾਏ ਆ। ਬਾਅਦ ਦੇ ਵਿੱਚ ਨੈਰੇਟਿਵ ਜਦੋਂ ਗੱਲ ਬਾਹਰ ਆਈ ਕਿ ਫਾਈਵ ਆਈਜ਼ ਇੰਟੈਲੀਜੈਂਸ ਵੀ ਇਨਵੋਲਵਡ ਹੈ ਇਹਦੇ ਇਸ ਸਾਰੇ ਮਾਮਲੇ ਦੇ ਵਿੱਚ, ਤੇ ਅਮਰੀਕਾ ਦੇ ਪ੍ਰਧਾਨ ਬਾਈਡਨ ਨੇ ਵੀ ਭਾਰਤ ਦੇ ਵਿੱਚ G20 ਦੇ ਮੌਕੇ ਦੇ ਉੱਤੇ ਮੋਦੀ ਦੇ ਨਾਲ ਸਿੱਧੀ ਗੱਲ ਕੀਤੀ ਹੈ। ਸੋ ਉਹ ਤੋਂ ਬਾਅਦ ਜਦੋਂ ਹੁਣ ਇੱਕ ਨੈਰੇਟਿਵ ਚੇਂਜ ਹੁੰਦਾ ਨਜ਼ਰ ਆ ਰਿਹਾ ਹੈ। ਸੋ ਇਹਨਾਂ ਸਾਰੀਆਂ ਘਟਨਾਵਾਂ ਦੇ ਜਾਂ ਇਹਨਾਂ ਸਾਰੀਆਂ ਡਿਵੈਲਪਮੈਂਟਸ ਤੇ ਚੱਲਦਿਆਂ ਇੱਕ ਵੱਡੀ ਜਿਹੜੀ ਡਿਵੈਲਪਮੈਂਟ ਹੈ ਉਹ ਯੂਕੇ ਦੇ ਸਕਾਟਲੈਂਡ ਦੇ ਵਿੱਚ ਸਾਹਮਣੇ ਆਈ ਹੈ, ਜਿੱਥੇ ਇੰਡੀਅਨ ਹਾਈ ਕਮਿਸ਼ਨਰ ਵਿਕਰਮ ਦੁਰਾਈ ਸਵਾਮੀ ਜਿਹੜੇ ਹੈਗੇ ਆ, ਉਹ ਗੁਰਦੁਆਰਾ ਸਾਹਿਬ ਗਲਾਸਗੋ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਆ ਤੇ ਉੱਥੇ ਸਿੱਖਾਂ ਦੇ ਨਾਲ ਕਿਸ ਕਿਸਮ ਦੀ ਉਹਨਾਂ ਦੀ ਮੀਟਿੰਗ ਹੋਣੀ ਸੀ ਤੇ ਕਿਸ ਕਿਸਮ ਦਾ ਉਹਨਾਂ ਨੇ ਪਲਾਨ ਕੀਤਾ ਸੀ, ਇਸ ਨੂੰ 3 ਸਿੱਖ ਨੌਜਵਾਨਾਂ ਵੱਲੋਂ ਇੰਟਰਪਟ ਕੀਤਾ ਗਿਆ। ਉਹਨਾਂ ਨੂੰ ਇਹ ਸਿੱਧਾ ਕਿਹਾ ਗਿਆ ਕਿ ਨਹੀਂ, ਜਿਹੜੇ ਇੰਡੀਅਨ ਡਿਪਲੋਮੈਟ ਨੇ, ਹਾਈ ਕਮਿਸ਼ਨਰ ਨੇ ਜਾਂ ਇੰਡੀਅਨ ਗਵਰਨਮੈਂਟ ਦਾ ਕੋਈ ਵੀ ਜਿਹੜਾ ਅਫੀਸ਼ੀਅਲ ਹੈ, ਉਹ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਹਾਲਾਂਕਿ ਇਹ ਜਿਹੜਾ ਬੈਨ ਹੈ ਇੰਡੀਅਨ ਡਿਪਲੋਮੈਟਸ ਦੇ ਉੱਤੇ, ਹਾਈ ਕਮਿਸ਼ਨਰਸ ਦੇ ਉੱਤੇ ਜਾਂ ਅਫੀਸ਼ੀਅਲਸ ਦੇ ਉੱਤੇ, ਇਹ ਕੋਈ ਹੁਣ ਨਹੀਂ ਲੱਗਾ ਕੈਨੇਡਾ ਦੀ ਡਿਵੈਲਪਮੈਂਟ ਤੋਂ ਬਾਅਦ ਜਾਂ ਜਸਟਿਨ ਟਰੂਡੋ ਦੇ ਇੰਕਸ਼ਾਫ ਤੋਂ ਬਾਅਦ। ਇਹ ਪਹਿਲਾਂ ਤੋਂ ਹੀ ਕਈ ਸਾਲਾਂ ਤੋਂ ਲਗਾਤਾਰਤਾ ਦੇ ਨਾਲ ਚੱਲਦਾ ਆ ਰਿਹਾ। ਜਿਸ ਕਿਸਮ ਦਾ ਐਟੀਟਿਊਡ ਇੰਡੀਅਨ ਗਵਰਨਮੈਂਟ ਦਾ ਸਿੱਖਾਂ ਦੇ ਪ੍ਰਤੀ ਰਿਹਾ ਜਾਂ ਜਿਹੜੀ ਸਿੱਖਾਂ ਦੀ ਰਿਲੇਸ਼ਨਸ਼ਿਪ ਹੈ ਇੰਡੀਅਨ ਗਵਰਨਮੈਂਟ ਦੇ ਨਾਲ, ਉਸ ਦੇ ਵਿੱਚ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਸ਼ੁਰੂ ਹੋ ਕੇ ਅਮਰੀਕਾ ਤੋਂ ਬਾਅਦ ਯੂਕੇ, ਕਈ ਥਾਵਾਂ ਦੇ ਉੱਤੇ ਇਸ ਕਿਸਮ ਦਾ ਫੈਸਲਾ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਲਿਆ ਗਿਆ ਸੀ ਕਿ ਭਾਰਤ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆ ਸਕਦੇ। ਉੱਥੇ ਆ ਕੇ ਜਿਹੜਾ ਵੀ ਉਹਨਾਂ ਦਾ ਏਜੰਡਾ ਹੈਗਾ ਉਸ ਨੂੰ ਪ੍ਰੋਪੇਗੇਟ ਨਹੀਂ ਕਰ ਸਕਦੇ। ਹਾਂ, ਸੰਗਤੀ ਰੂਪ ਦੇ ਵਿੱਚ ਕੋਈ ਵੀ ਬੰਦਾ ਗੁਰਦੁਆਰਾ ਸਾਹਿਬ ਆਉਂਦਾ, ਮੱਥਾ ਟੇਕਦਾ, ਲੰਗਰ ਛਕਦਾ, ਉਸ ਦੇ ਉੱਤੇ ਕਿਸੇ ਨੂੰ ਕੋਈ ਐਤਰਾਜ਼ ਨਹੀਂ ਹੈ। ਸੋ ਇਹ ਜਿਹੜੀ ਡਿਵੈਲਪਮੈਂਟ ਆ ਯੂਕੇ ਦੇ ਗਲਾਸਗੋ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ, ਇਸ ਨੂੰ ਇੰਡੀਅਨ ਮੀਡੀਆ ਦੇ ਵਿੱਚ ਬੜਾ ਵੱਡਾ ਕਰਕੇ ਪ੍ਰੋਪੇਗੇਟ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਸਿੱਧਾ ਸਿੱਖਾਂ ਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਇੱਕ, ਜਿਵੇਂ ਹਮੇਸ਼ਾ ਨੈਰੇਟਿਵ ਹੁੰਦਾ, ਰੈਡੀਕਲ ਕਹਿ ਕੇ ਭੰਡਣਾ, ਫੰਡਾਮੈਂਟਲਿਸਟ ਕਹਿ ਕੇ ਉਹ ਕਰਨਾ। ਸੋ ਇਹ ਸਾਰੀ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਜਿਨ੍ਹਾਂ ਨੌਜਵਾਨਾਂ ਦਾ ਜ਼ਿਕਰ ਹੋਇਆ ਕਿ ਜਿਨ੍ਹਾਂ ਨੇ ਇੰਡੀਅਨ ਡਿਪਲੋਮੈਟ ਨੂੰ ਉੱਥੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ, ਉਹਨਾਂ ਦੇ ਵਿੱਚੋਂ ਇੱਕ ਸਰਦਾਰ ਸ਼ਮਸ਼ੇਰ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ। ਉਹਨਾਂ ਦਾ ਪੱਖ ਜਾਣਦੇ ਹਾਂ ਕਿ ਉਹ ਉੱਥੇ ਐਗਜ਼ੈਕਟਲੀ ਵਾਪਰਿਆ ਕੀ ਤੇ ਉਹਨਾਂ ਦੇ ਰੋਕਣ ਦਾ ਕਾਰਨ ਕੀ ਸੀ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੈਂ ਤੁਹਾਡੀ ਜਿਵੇਂ ਇੰਟਰੋਡਕਸ਼ਨ ਦੇ ਵਿੱਚ ਸਾਰਾ ਜ਼ਿਕਰ ਕੀਤਾ, ਵੇਰਵਾ ਦਿੱਤਾ ਆ, ਮੈਂ ਸ਼ੁਰੂਆਤ ਇੱਥੋਂ ਹੀ ਕਰਨਾ ਚਾਹੂੰਗਾ ਕਿ ਤੁਸੀਂ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਸੰਬੰਧਿਤ ਹੋ ਤੇ ਇਸ ਪਾਰਟ ਦੇ ਨਾਲ ਵਾਹ ਵਾਸਤਾ ਰੱਖਦੇ ਹੋ। ਪਹਿਲਾਂ ਤੇ ਇਹ ਦੱਸੋ ਐਗਜ਼ੈਕਟਲੀ ਕਿ ਤੁਹਾਨੂੰ ਹੋਇਆ ਕੀ ਉੱਥੇ ਐਗਜ਼ੈਕਟਲੀ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ, ਜਾਂ ਤੁਹਾਨੂੰ ਉਹ ਤੋਂ ਵੀ ਬੈਕਗਰਾਉਂਡ ਦੇ ਵਿੱਚ ਜਾਣਾ ਹੋਵੇ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਜਿਹੜੇ ਇੰਡੀਅਨ ਅਫੀਸ਼ੀਅਲਸ ਨੇ ਉਹ ਉੱਥੇ ਪਹੁੰਚ ਰਹੇ ਆ ਤੇ ਕਿਸ ਕਪੈਸਿਟੀ ਦੇ ਵਿੱਚ ਪਹੁੰਚ ਰਹੇ ਆ? ਬਿਲਕੁਲ ਭਾਈ ਸਾਹਿਬ ਜੀ, ਸਾਨੂੰ ਉੱਥੋਂ ਲੋਕਲ ਸੰਗਤ ਕੋਲੋਂ ਪਤਾ ਲੱਗਿਆ। ਉੱਥੋਂ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਜਥੇਬੰਦੀ ਦੇ ਮੈਂਬਰ ਉੱਥੇ ਲਾਗੇ ਗਲਾਸਗੋ ਦੇ ਵਿੱਚ ਹੀ ਰਹਿੰਦੇ ਆ। ਸੋ ਸਾਨੂੰ ਲੋਕਲ ਸੰਗਤ ਕੋਲ ਦੱਸਿਆ ਗਿਆ ਕਿ ਭਾਰਤੀ ਹਾਈ ਕਮਿਸ਼ਨਰ ਤਾਂ ਕੌਂਸਲ ਜਨਰਲ ਦੋਨੇ, ਇੱਕ ਗਲਾਸਗੋ ਤੋਂ ਤਾਂ ਇੱਕ ਲੰਡਨ ਤੋਂ, ਦੋਨੇ ਇਕੱਠੇ ਆ ਰਹੇ ਨੇ। ਤਾਂ ਉਹਨਾਂ ਦੇ ਆਉਣ ਦੇ ਪਿੱਛੇ ਕਾਰਨ ਇਹ ਸੀਗਾ ਕਿ ਕੋਈ ਜਿਹੜੀ ਉੱਥੇ ਦੀ ਰਹਿੰਦੀ ਸੰਗਤ ਆ,
ਉਹਨਾਂ ਦੇ ਵੀਜ਼ਿਆਂ ਦਾ ਕੋਈ ਗੱਲਬਾਤ ਉੱਥੇ ਹੋਣੀ ਆ। ਉਹ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਬਾਕੀਆਂ ਨੂੰ ਵੀ ਕਿਹਾ ਕਿ ਇਸ ਗੱਲ ਨੂੰ ਪ੍ਰਚਾਰਿਆ ਨਹੀਂ ਜਾਣਾ ਚਾਹੀਦਾ, ਕਿ ਉੱਥੇ ਉਹ ਆਣ ਕੇ ਉਹਨਾਂ ਨੂੰ ਰੋਕਣਾ ਚਾਹੀਦਾ ਆ। ਤਾਂ ਉਸ ਚੀਜ਼ ਦੀ ਜੋ ਜਿੱਦਾਂ ਉਹਨਾਂ ਨੂੰ ਰੋਕਣਾ ਆ, ਉਹ ਪੰਥ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ, ਕਰਕੇ ਬਹੁਤ ਘੱਟ ਸਾਨੂੰ ਮੌਕੇ ਮਿਲਦੇ ਆ ਨਾ ਇੰਡੀਅਨ ਸਟੇਟ ਦੇ ਨਾਲ ਡਾਇਰੈਕਟ ਇੱਕ ਸਟੈਂਡ ਲੈਣ ਦੇ ਵਿੱਚ। ਕਰਕੇ ਸਟੇਟ ਆ ਨਾ ਉਹ ਸਿੱਖਾਂ ਦੇ ਨਾਲ ਬੈਠ ਕੇ ਕੋਈ ਗੱਲ ਕਰਦੀ ਆ ਸਾਡੇ ਆਜ਼ਾਦੀ ਦੇ ਮੁੱਦੇ ਦੇ ਉੱਤੇ। ਸਾਨੂੰ ਜ਼ਰੂਰ ਡੀਮੋਨਾਈਜ਼ ਜ਼ਰੂਰ ਕਰਦੇ ਆ ਗਰਾਊਂਡ ਦੇ ਉੱਤੇ। ਜਦੋਂ ਕੋਈ ਪ੍ਰੋਟੈਸਟ ਹੁੰਦਾ ਆ, ਉਹ ਆਮਣੇ ਸਾਹਮਣੇ ਉਹ ਕਦੀ ਆਉਂਦੇ ਨਹੀਂ। ਸੋ ਬਹੁਤ ਘੱਟ ਇਹੋ ਜਿਹੇ ਮੌਕੇ ਮਿਲਦੇ ਆ ਕਿ ਜਿਹੜੇ ਸਿੱਖਾਂ ਦੇ ਵਿੱਚ ਬਣਦਾ ਵਿਰੋਧ ਆ ਇੰਡੀਅਨ ਸਟੇਟ ਦਾ ਕਰਨਾ ਆ, ਉਹ ਬਹੁਤ ਘੱਟ ਚਾਂਸ ਮਿਲਦੇ। ਸੋ ਅਸੀਂ ਚਾਹੁੰਦੇ ਸੀਗੇ ਕਿ ਇਹ ਜਿਹੜਾ ਮੌਕਾ ਇਹ ਲਿਆ ਜਾਵੇ। ਤਾਂ ਇਹ ਖਾਸ ਕਰਕੇ ਜਿਹੜੇ ਅੱਜ ਦੇ ਹਾਲਾਤ ਆ ਭਾਈ ਹਰਦੀਪ ਸਿੰਘ ਦੇ ਸ਼ਹਾਦਤ ਤੋਂ ਬਾਅਦ, ਕਿ ਮੌਕਾ ਆ ਕਿ ਜਿਹੜਾ ਇੱਕ ਸੁਨੇਹਾ ਆ ਪੰਥਕ ਧਿਰਾਂ ਵੱਲੋਂ ਕਿ ਇੰਡੀਅਨ ਸਟੇਟ ਦਾ ਵਿਰੋਧ, ਤਾਂ ਜਿਹੜੇ ਸਾਡੇ ਮਸਲੇ ਆ ਉਹ ਸੰਗਤਾਂ ਦੇ ਵਿੱਚ ਉਹ ਫੈਲ ਸਕਣ। ਸੋ ਮੌਕੇ ਦੇ ਤੌਰ ਦੇ ਉੱਤੇ ਅਸੀਂ ਦੇਖਿਆ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜਿਹੜਾ ਇਹ ਮੋਰਚਾ ਲਾਉਣ ਜਾ ਰਹੇ ਆ ਇਹ ਸਫਲ ਹੋਵੇ। ਤਾਂ ਜੋ ਤਾਂ ਗੁਰੂ ਸਾਹਿਬ ਨੂੰ ਭਾਉਂਦਾ ਆ ਇਹਦੇ ਵਿੱਚੋਂ ਜਿਹੜੇ ਸਿੱਟੇ ਆ ਪੰਥ ਦੇ ਫਾਇਦੇ ਦੇ ਵਿੱਚ ਨਿਕਲ। ਤਾਂ ਅਸੀਂ ਉੱਥੇ ਪਹੁੰਚ ਗਏ ਗੁਰੂ ਘਰ ਦੇ ਵਿੱਚ। ਜਦੋਂ ਅਸੀਂ ਪਹੁੰਚੇ ਤਕਰੀਬਨ ਉਹਦੇ ਆਉਣ ਦੇ ਸਮੇਂ ਤੋਂ 1.5 ਘੰਟਾ ਪਹਿਲਾਂ ਅਸੀਂ ਪਹੁੰਚ ਗਏ ਸੀ। ਜਦੋਂ ਅਸੀਂ ਗਏ ਦਰਸ਼ਨ ਕੀਤਾ, ਤਾਂ ਜਦੋਂ ਅਸੀਂ ਲੰਗਰ ਦੇ ਵਿੱਚ ਗਏ, ਅਸੀਂ ਦੇਖਿਆ ਕਿ ਉੱਥੇ ਇੱਕ ਬਕਾਇਦਾ ਟੇਬਲ ਲਾ ਕੇ ਫੁੱਲ ਮਠਿਆਈਆਂ, ਸਮੋਸੇ, ਚਟਨੀਆਂ, ਉੱਥੇ ਦੇ ਸੌਫਟ ਡਰਿੰਕ ਸਾਰਾ ਉੱਥੇ ਉਹਨਾਂ ਦੇ ਸਵਾਗਤ ਦੇ ਵਾਸਤੇ ਹੀ ਕੀਤਾ ਗਿਆ ਇਸਦਾ ਪ੍ਰਬੰਧ। ਤਾਂ ਗੁਰੂ ਘਰ ਦੇ ਵਿੱਚ ਆਮ ਤੌਰ ਦੇ ਉੱਤੇ ਸ਼ੁੱਕਰਵਾਰ ਸੀਗਾ, ਸੋ ਆਮ ਤੌਰ ਦੇ ਉੱਤੇ ਉੱਥੇ ਸੰਗਤ ਨਹੀਂ ਸੀਗੀ। ਉੱਥੇ ਕਮੇਟੀ ਦੇ ਮੈਂਬਰ ਖੜੇ ਸੀਗੇ ਲੌਬੀ ਦੇ ਵਿੱਚ। ਤਾਂ ਲੰਗਰ ਦੇ ਵਿੱਚ ਸੇਵਾਦਾਰ ਸੀਗੇ, ਤਾਂ ਜਿਹੜੇ ਸਾਡੇ ਸਟੂਡੈਂਟ ਵੀਰ ਆ ਉਹ ਵੀ ਕਈ ਮੌਜੂਦ ਸਨ। ਸੋ ਅਸੀਂ ਲੰਗਰ ਦੇ ਵਿੱਚ ਬੈਠੇ, ਚਾਹ ਪੀਤੀ, ਤਾਂ ਉਡੀਕ ਕਰਨੀ ਸ਼ੁਰੂ ਕਰਤੀ ਕਿ ਕਿਹੜੇ ਵੇਲੇ ਉਹ ਆਉਂਦੇ ਆ। ਤਾਂ ਉੱਧਰੋਂ ਕਮੇਟੀ ਵਾਲਿਆਂ ਨੇ ਆਣ ਕੇ ਸਾਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਕਿਸ ਕਾਰਨ ਕਰਕੇ ਇੱਥੇ ਆਏ ਆ। ਅਸੀਂ ਉਹਨਾਂ ਨੂੰ ਬਹਾਨਾ ਲਾਇਆ ਕਿ ਅਸੀਂ ਇੱਥੇ ਚੜ੍ਹਨ ਆਏ ਆ ਪਹਾੜ 'ਚ। ਇੱਥੇ ਸਕਾਟਲੈਂਡ ਦੇ ਵਿੱਚ ਪਹਾੜਾਂ ਦੀ ਹਾਈਕਿੰਗ ਵਗੈਰਾ ਮਸ਼ਹੂਰ ਆ, ਸੀ ਕਿ ਅਸੀਂ ਪਹਾੜ ਦੇ ਉੱਤੇ ਚੜ੍ਹਨ ਆਏ ਆ। ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਜਿਹੜਾ ਪਹਾੜ ਅਸੀਂ ਚੜ੍ਹਨਾ ਸੀਗਾ ਉਹ ਭਾਰਤੀ ਦਾ ਰਾਜਦੂਤ ਸੀਗਾ। ਸੋ ਅਸੀਂ ਉੱਥੇ ਖੜੇ, ਤਾਂ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਆਉਣ ਲੱਗੇ ਆ, ਤਾਂ ਉਹ ਕਮੇਟੀ ਦਾ ਇੱਕ ਮੈਂਬਰ ਜਿਹੜਾ ਮੀਤ ਪ੍ਰਧਾਨ ਆ, ਉਹ ਆਣ ਕੇ ਸਾਨੂੰ ਸਾਡੇ ਗੱਲ ਪਿਆ ਉਹਨਾਂ ਦੇ ਆਉਣ ਤੋਂ ਪਹਿਲਾਂ। ਤਾਂ ਅਸੀਂ ਉਹਨੂੰ ਕਿਹਾ, ਦੇਖੋ ਤੁਹਾਡੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਕਹਿੰਦਾ ਸੀਗਾ ਕਿ ਤੁਸੀਂ ਕਿਸ ਕਾਰਨ ਕਰਕੇ ਆਏ ਆ, ਤੁਸੀਂ ਝੂਠ ਬੋਲ ਰਹੇ ਆ। ਅਸੀਂ ਕਿਹਾ ਤੁਸੀਂ ਇੱਥੇ ਗੁਰੂ ਘਰ ਤੁਹਾਡਾ ਕੀ ਕੰਮ ਆ ਅੱਜ? ਤਾਂ ਕਹਿੰਦੇ ਨਨ ਆਫ ਯੋਰ ਬਿਜ਼ਨਸ, ਕਿ ਤੁਹਾਡੀ ਬਿਜ਼ਨਸ ਨਹੀਂ ਹੈਗੀ। ਅਸੀਂ ਕਿਹਾ ਚਲੋ ਤੁਸੀਂ ਪ੍ਰਧਾਨ ਕਮੇਟੀ ਦੇ ਵਿੱਚ ਆ, ਤਾਂ ਤੁਸੀਂ ਕੁਛ ਇੱਥੇ ਗੁਰੂ ਘਰ ਦੇ ਵਿੱਚ ਕਰ ਰਹੇ ਆ ਜਿਹਦੇ ਨਾਲ ਸੰਗਤ ਦਾ ਕੋਈ ਵਾਹ ਵਾਸਤਾ ਨਹੀਂ। ਤੁਸੀਂ ਚਲੋ ਆਪਣਾ ਕੰਮ ਕਰੋ, ਸਹੀ ਆਪਣਾ ਕਰੋਗੇ। ਤਾਂ ਉੱਧਰੋਂ ਉਹਦੀ ਗੱਡੀ ਆ ਗਈ। ਤਾਂ ਇੰਡੀਅਨ ਐਮਬੈਸੀ ਵੱਲੋਂ ਇੱਕ ਵਿਅਕਤੀ ਉਹਨਾਂ ਨੇ ਪਹਿਲਾਂ ਉੱਥੇ ਪਲਾਂਟ ਕੀਤਾ ਸੀਗਾ, ਮੈਨੂੰ ਲੱਗਦਾ ਨਿਗਾਹ ਰੱਖਣ ਵਾਸਤੇ ਕਿ ਮਾਹੌਲ ਕਿਹੋ ਜਿਹਾ ਆ। ਤਾਂ ਉੱਧਰੋਂ ਇੱਕ ਸਕਾਟਿਸ਼ ਪਾਰਲੀਮੈਂਟ ਦੀ ਇੱਕ ਬੀਬੀ ਸੀਗੀ, ਉਹਨੇ ਵੀ ਜਦੋਂ ਦੇਖਿਆ ਕਿ ਇਹ ਰੋਕਣ ਲੱਗੇ ਆ, ਕਹਿੰਦੀ ਮੈਂ ਪੁਲਿਸ ਨੂੰ ਫੋਨ ਕਰਨਾ। ਤਾਂ ਉਹ ਉੱਥੋਂ ਉਸੇ ਵੇਲੇ ਫਰਾਰ ਹੋ ਗਈ। ਤਾਂ ਉਹ ਜਿਹੜਾ ਵਿਅਕਤੀ ਉਹਨਾਂ ਨੇ ਉੱਥੇ ਖੜਾ ਕੀਤਾ ਸੀਗਾ, ਉਹ ਵੀ ਗੱਡੀ ਵੱਲ ਭੱਜ ਕੇ ਗਿਆ। ਤੁਸੀਂ ਦੇਖਿਆ ਉਹਨਾਂ ਵੀਡੀਓ ਦੇ ਉੱਤੇ ਉਹਨੇ ਰੁਮਾਲ ਬੰਨਿਆ ਸੰਤਰੀ ਰੰਗ ਦਾ, ਤਾਂ ਗੱਡੀ ਵੱਲ ਭੱਜ ਕੇ ਗਿਆ। ਤਾਂ ਉਹਨਾਂ ਨੂੰ ਮੈਨੂੰ ਲੱਗਦਾ ਸੁਚੇਤ ਕਰਨ ਗਿਆ ਕਿ ਤੁਸੀਂ ਇੱਥੇ ਨਾ ਆਓ, ਇੱਥੇ ਤੁਹਾਡਾ ਵਿਰੋਧ ਹੋਊਗਾ। ਤਾਂ ਉੱਥੇ ਫਿਰ ਗੱਡੀ ਦੇ ਉੱਤੇ ਮੈਨੂੰ ਤਾਂ ਉਸ ਵੇਲੇ ਪਤਾ ਨਹੀਂ ਸੀਗਾ ਕਿ ਗੱਡੀ ਦੇ ਵਿੱਚ ਕੌਣ ਆ। ਤਾਂ ਮੈਂ ਗੱਡੀ ਦੀ ਡੋਰ ਨੂੰ ਖੋਲ੍ਹਿਆ, ਮੈਂ ਪੁੱਛਣਾ ਸੀਗਾ ਕਿ ਕੌਣ ਬੈਠਾ, ਦੇਖੀਏ ਇਹਦੇ ਗੱਡੀ ਦੇ ਵਿੱਚ ਕੌਣ ਬੈਠਾ, ਜਿਸ ਹਿਸਾਬ ਨਾਲ ਗੱਡੀ ਮੂਹਰੇ ਆਈ ਕਨਫਰਮ ਕਰੀਏ। ਤਾਂ ਉੱਥੇ ਮਾੜਾ ਜਿਹਾ ਉਹਨੇ ਗੱਡੀ ਬੰਦ ਕੀਤੀ, ਆਪਣੀ ਡੋਰ ਖਿੱਚੀ ਸੀਗੀ। ਤਾਂ ਉਹਨੇ
ਲੋਕ ਲਾਇਆ ਆਪਣਾ ਗੱਡੀ ਨੂੰ, ਤਾਂ ਉਹ ਗੱਡੀ ਲੈ ਕੇ ਉੱਥੋਂ ਨਿਕਲ ਗਏ। ਤਾਂ ਉੱਥੋਂ ਫਿਰ ਬਾਅਦ 'ਚ ਅਸੀਂ ਵੀਡੀਓ ਬਣਾਈ, ਤਾਂ ਉੱਥੇ ਜੋ ਵਿਚਾਰ ਸੀਗੇ ਉਹ ਸਾਂਝੇ ਕੀਤੇ। ਉਸ ਤੋਂ ਬਾਅਦ ਕਮੇਟੀ ਦੇ ਨਾਲ ਮੈਂਬਰਾਂ ਦੇ ਨਾਲ, ਕਈਆਂ ਮੈਂਬਰਾਂ ਦੇ ਨਾਲ, ਸਾਰਿਆਂ ਦੇ ਨਾਲ ਨਹੀਂ, ਖਾਸ ਕਰਕੇ ਜਿਹੜਾ ਮੀਤ ਪ੍ਰਧਾਨ ਸੀ ਉਹਨਾਂ ਦੇ ਨਾਲ ਕਾਫੀ ਵਹਿੰਸ ਹੋਈ ਸੀਗੀ ਉੱਥੇ। ਤਾਂ ਸੰਗਤ ਵੀ ਸੁਣ ਰਹੀ ਸੀਗੀ, ਜਿਹੜੇ ਸੇਵਾਦਾਰ ਸੀਗੇ ਲੰਗਰ ਦੇ ਵਿੱਚ। ਤਾਂ ਅਸੀਂ ਉਹਨਾਂ ਨੂੰ ਸਾਡਾ ਪੱਖ ਦੱਸਿਆ ਸੀ ਕਿ ਦੇਖੋ, ਅਸੀਂ ਸਮਝਦੇ ਹਾਂ ਕਿ ਹਰੇਕ ਸਿੱਖ ਪੰਥ ਦੇ ਹਿੱਤਾਂ ਦੇ ਬਾਰੇ ਨਹੀਂ ਜਾਣੂ ਹੈਗਾ, ਤਾਂ ਪੰਥ ਦੇ ਸੰਘਰਸ਼ ਦੇ ਵਿੱਚ ਭਾਗ ਲੈਣ ਵਿੱਚ ਉਹ ਨਹੀਂ ਤਤਪਰ ਹੈਗਾ। ਅਸੀਂ ਮੰਨਦੇ ਹਾਂ ਹਰੇਕ ਸਿੱਖ ਇਹੋ ਜਿਹਾ ਸਾਡੇ ਸਟਰਗਲ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ, ਇਸ ਅਸਲੀਅਤ ਆ। ਤਾਂ ਕਈ ਸਿੱਖ ਇਹੋ ਜਿਹੇ ਵੀ ਹੈਗੇ ਆ ਕਿ ਜਿਹੜੇ ਭਾਵੇਂ ਉਹਨਾਂ ਨੂੰ ਜਾਣਕਾਰੀ ਹੈਗੀ ਆ, ਉਹ ਫੇਰ ਵੀ ਦੂਜੇ ਪਾਸੇ ਨੂੰ ਭੁਗਤਦੇ ਆ। ਅਸੀਂ ਮੰਨਦੇ ਹਾਂ। ਤਾਂ ਤੁਸੀਂ ਆਪਣੇ ਵੀਜ਼ੇ ਲਵਾਉਣੇ ਆ, ਤੁਸੀਂ ਸੰਗਤ ਦੀ ਸਹੂਲਤਾਂ ਦੀ ਗੱਲ ਕਰਨੀ ਆ। ਕਈ ਸਾਡੇ ਕਮਿਊਨਿਟੀ ਦੇ ਵਿੱਚ ਬਹੁਤੇ ਲੋਕ ਆ ਜਿਹੜੇ ਜਾਂਦੇ ਆ ਭਾਰਤ ਨੂੰ, ਪੰਜਾਬ ਨੂੰ ਭਾਰਤ ਰਾਹੀਂ ਜਾਣਾ ਹੀ ਪੈਂਦਾ, ਅੱਜ ਦੇ ਸਮੇਂ ਦੀ ਮਜਬੂਰੀ ਆ। ਸੋ ਬਹੁਤੇ ਪੰਜਾਬ ਨੂੰ ਭਾਰਤ ਰਾਹੀਂ ਜਾਂਦੇ ਆ, ਤਾਂ ਉਹ ਵੀਜ਼ਿਆਂ ਦੀ ਉਹਨਾਂ ਨੇ ਗੱਲ ਕਰਨੀ ਸੀ। ਅਸੀਂ ਕਿਹਾ ਕਿ ਤੁਸੀਂ ਕੋਈ ਹਾਲ ਵੱਖਰਾ ਕਰੋ, ਕੋਈ ਫੰਕਸ਼ਨ ਹਾਲ ਵੱਖਰਾ ਰੱਖੋ, ਉਹਦੇ ਵਿੱਚ ਤੁਸੀਂ ਆਪਣੀ ਵੀਜ਼ਿਆਂ ਦੀ ਗੱਲ ਕਰਨੀ, ਉਹਨਾਂ ਨੂੰ ਚੈਲੰਜ ਕਰਨਾ, ਜਿੱਦਾਂ ਵੀ ਕਰਨਾ ਤੁਸੀਂ ਕਰੋ। ਉੱਥੇ ਗੁਰੂ ਘਰ ਦੇ ਵਿੱਚ ਲਿਆ ਕੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਤੁਸੀਂ ਸਵਾਗਤ ਕਰ ਰਹੇ ਸੀਗੇ, ਇਹ ਨਹੀਂ ਬਣਦਾ, ਕਰਕੇ ਉਹ ਆਪਣੇ ਸਿਆਸੀ ਕਪੈਸਿਟੀ ਦੇ ਵਿੱਚ ਆ ਰਿਹਾ ਸੀਗਾ। ਉਹ ਸਰਕਾਰ ਦਾ ਨੁਮਾਇੰਦਾ, ਜਿਹੜੀ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਚੜ ਕੇ ਆਏ ਆ, ਤਾਂ ਨਾਲ ਸਾਡਾ ਮੌਜੂਦਾ ਉਹਨਾਂ ਦੇ ਨਾਲ ਇੱਕ ਝਗੜਾ ਆ, ਇੱਕ ਸੰਘਰਸ਼ ਆ ਸਾਡਾ ਚੱਲ ਰਿਹਾ ਉਹਨਾਂ ਦੇ ਨਾਲ। ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਜਿਹੜਾ ਅੰਡਰਲਾਈਂਗ ਅਸੀਂ ਕਹਿ ਸਕਦੇ ਇੰਡੀਅਨ ਸਟੇਟ ਦਾ ਜਿਹੜਾ ਹਿੰਸਾ ਆ, ਜੇ ਸਿੱਖ ਜਾਣੂ ਆ ਉਸ ਚੀਜ਼ ਨੂੰ, ਉਹ ਹੁਣ ਵਰਲਡ ਸਟੇਜ ਦੇ ਉੱਤੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਇੰਡੀਅਨ ਸਟੇਟ ਨੇ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਕਿੱਦਾਂ ਆਪਣੇ ਹੱਥ ਕੰਡਿਆਂ ਰਾਹੀਂ ਕਤਲ ਕੀਤਾ ਆ, ਅਸੈਸੀਨੇਟ ਕੀਤਾ। ਸੋ ਖਾਸ ਕਰਕੇ ਇਹਨਾਂ ਦੀ ਹਾਲਾਤਾਂ ਦੇ ਵਿੱਚ ਇਹਨਾਂ ਦਾ ਸਵਾਗਤ ਇਸ ਤਰੀਕੇ ਨਾਲ ਕਰਨਾ ਬਿਲਕੁਲ ਬਣਦਾ ਨਹੀਂ ਹੈਗਾ। ਨਾਲੇ ਤੁਸੀਂ ਸੰਗਤ ਨੂੰ ਦੱਸੇ ਬਜਾਏ ਕਮੇਟੀ ਇਹ ਸਾਰਾ ਕੁਝ ਕਰ ਰਹੀ ਹੈ, ਜੇ ਤੁਸੀਂ ਸੰਗਤ ਨੂੰ ਦੱਸਿਆ ਤਾਂ ਫਿਰ ਸੰਗਤ ਦਾ ਰਿਐਕਸ਼ਨ ਕੀ ਸੀਗਾ ਉਹ ਵੀ ਤੁਹਾਨੂੰ ਵਿੱਚ ਸੋਚਣਾ ਚਾਹੀਦਾ। ਪਰ ਉਹਨਾਂ ਨੇ, ਅਸੀਂ ਕਹਿ ਸਕਦੇ ਇੱਕ ਖੁਫੀਆ ਤਰੀਕੇ ਦੇ ਨਾਲ ਇੱਕ ਸੀਕਰਟ ਵਿਜ਼ਿਟ ਉਹਨਾਂ ਨੇ ਰੱਖੀ ਹੋਈ ਸੀਗੀ। ਤਾਂ ਫਿਰ ਬਾਅਦ 'ਚ ਇਸ ਸਾਰੇ ਮਸਲੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੰਡੀਅਨ ਸਟੇਟ ਪ੍ਰਚਾਰਦੀ ਆ ਕਿ ਕਹਿੰਦੇ ਕਿ ਵਾਇਲੈਂਟਲੀ ਉਹਦੇ ਕਾਰ ਡੋਰ ਨੂੰ ਖਿੱਚਿਆ, ਇਹ ਟੈਰਰਿਸਟ ਆ, ਉਹਨਾਂ ਨੇ ਚਲੋ ਬਣਾਉਣਾ ਹੁੰਦਾ, ਉਹਨਾਂ ਦਾ ਫਰਜ਼ ਆ ਸਿੱਖਾਂ ਦੇ ਨਾਲ, ਉਹਨਾਂ ਨੇ ਜਿਹੜੀ ਨਫ਼ਰਤ ਆ ਉਹਨਾਂ ਨੇ ਕਾਲਮ ਇੰਚਸ ਦੇ ਵਿੱਚ ਦਿਖਾਉਣੀ ਹੋਣੀ ਆ। ਇਸ ਤੋਂ ਬਾਅਦ ਗੁਰੂ ਘਰ ਨੇ ਇੱਕ ਸਟੇਟਮੈਂਟ ਜਾਰੀ ਕੀਤੀ, ਜਿਹੜੀ ਸਟੇਟਮੈਂਟ ਵੀ ਪੰਥ ਨੂੰ ਨਹੀਂ ਰਿਲੀਜ਼ ਕੀਤੀ ਗਈ, ਭਾਰਤੀ ਮੀਡੀਆ ਨੂੰ ਰਿਲੀਜ਼ ਕੀਤੀ ਗਈ। ਇਹਦੇ ਵਿੱਚ ਜਿਹੜੀ ਵੀ ਸਿੱਖ ਆ ਮਸਲੇ ਨੂੰ ਸਮਝਦੇ ਆ, ਉਹਨਾਂ ਨੂੰ ਪਤਾ ਕਿ ਇਹਦੇ ਪਿੱਛੇ ਮੈਸੇਜ ਕੀ ਜਾ ਰਿਹਾ ਆ, ਕਿ ਇੰਨੇ ਮੀਡੀਆ ਸਿੱਖਾਂ ਦੇ ਚੈਨਲ ਹੈਗੇ, ਤੁਹਾਡਾ ਕੋਈ ਸੁਨੇਹਾ ਕਿਸੇ ਸਿੱਖ ਚੈਨਲ ਰਾਹੀਂ ਜਨਤਕ ਨਹੀਂ ਹੋਇਆ, ਤੁਹਾਡਾ ਸੁਨੇਹਾ ANI ਭਾਰਤੀ ਨਿਊਜ਼ ਨੈਟਵਰਕ ਰਾਹੀਂ ਜਾਰੀ ਹੋ ਰਿਹਾ ਆ। ਤਾਂ ਉਹ ਵੀ ਦਿਖਾ ਰਿਹਾ ਆ ਕਿ ਗੁਰਦੁਆਰਾ ਇਹਨਾਂ ਖਾਲਿਸਤਾਨੀਆਂ ਦਾ ਵਿਰੋਧ ਕਰ ਰਿਹਾ। ਤਾਂ ਉਸ ਮੌਕੇ ਭਾਰਤੀ ਮੀਡੀਆ ਨੇ ਜਿਹੜਾ ਖਾਲਿਸਤਾਨ ਦੇ ਪ੍ਰਤੀ, ਉਹਨਾਂ ਨੂੰ ਕੀ ਪਤਾ ਸੀਗਾ ਕਿ ਸਾਡੇ ਵਿਊ ਕੀ ਆ, ਕਿ ਅਸੀਂ ਖਾਲਿਸਤਾਨ ਦੇ ਸਮਰਥਕ ਹੈਗੇ ਜਾਂ ਨਹੀਂ, ਸਿੱਧਾ ਹੀ ਪਹਿਲੇ ਹੀ ਸਿੱਟੇ ਉਹਨਾਂ ਨੇ ਖਾਲਿਸਤਾਨ ਨੂੰ ਡੀਮੋਨਾਈਜ਼ ਕਰਨਾ, ਜਿਹੜਾ ਉਹਨਾਂ ਦਾ ਰੋਜ਼ਾਨਾ ਉਹਨਾਂ ਦਾ ਕੰਮ ਹੀ ਬਣ ਗਿਆ ਹੈ ਕਿ ਖਾਲਿਸਤਾਨ ਨੂੰ ਬੜੇ ਡਰਾਉਣੇ ਤਰੀਕੇ ਦੇ ਨਾਲ ਜਿਹੜੇ ਅਨਪੜ੍ਹ ਭਾਰਤ ਦੇ ਵਿੱਚ ਲੋਕੀ ਰਹਿ ਰਹੇ ਆ, ਜਿਨ੍ਹਾਂ ਨੂੰ ਇਹ ਲਗਾਤਾਰ ਪਿਛਲੇ 40-50 ਸਾਲਾਂ ਤੋਂ ਬੇਵਕੂਫ ਬਣਾ ਰਹੇ ਆ, ਉਹੀ ਉਹਨਾਂ ਨੇ ਸਿੱਕੀਆਂ ਆਪਣੀਆਂ ਦਾ ਡਰ ਫੈਲਾਇਆ, ਸਿੱਖਾਂ ਦੇ ਸਰੂਪ ਨੂੰ ਨਾਲ ਜੋੜ ਕੇ ਉਹਨਾਂ ਨੇ ਖਾਲਿਸਤਾਨ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਪੇਸ਼ ਕਰਨਾ ਸ਼ੁਰੂ ਕੀਤਾ। ਤਾਂ ਉਹਦੇ ਵਿੱਚ ਗੁਰੂ ਘਰ ਦੇ ਪ੍ਰਬੰਧ ਦੇ ਵਿੱਚੋਂ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ, ਜਿਹੜੀ ਵਰਤੀ ਗਈ। ਤਾਂ ਫਿਰ ਇੰਡੀਅਨ ਸਟੇਟ ਦੀ ਇੱਕ ਸਟੇਟਮੈਂਟ ਨਿਕਲਦੀ ਆ, ਤਾਂ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਗਿਆ ਕਿ ਅਸੀਂ ਇੱਥੇ ਵੀਜ਼ਾ ਦੇ ਮਸਲੇ ਦੇ ਵਿੱਚ ਆਏ ਸੀਗੇ। ਸੋ ਇਹਦਾ ਮਤਲਬ ਅਫੀਸ਼ੀਅਲ ਆਪਣੀ ਕਪੈਸਿਟੀ ਦੇ ਵਿੱਚ ਆਏ ਸੀਗੇ, ਪਰ ਗੁਰੂ ਘਰ ਦਾ
ਸੰਤ ਦਾ ਕਹਿਣਾ ਆ ਕਿ ਉਹ ਪਰਸਨਲੀ ਵਿਜ਼ਿਟ ਵਾਸਤੇ ਆਏ ਸੀਗੇ। ਤਾਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਦੋਂ ਆਹ ਪਿਛਲੇ ਸੈਟਰਡੇ ਗੁਰੂ ਘਰ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ। ਉੱਥੇ ਸੰਗਤ ਨੇ ਲੋਕਲ ਸੰਗਤ ਨੇ ਉੱਥੇ ਡਟ ਕੇ ਵਿਰੋਧ ਕੀਤਾ ਕਮੇਟੀ ਦਾ। ਉਹ ਸਾਰੀ ਵੀਡੀਓ ਫੇਸਬੁੱਕ ਦੇ ਉੱਤੇ ਲਾਈਵ ਹੈਗੀ ਆ। ਮੈਨੂੰ ਲੱਗਦਾ ਪਤਾ ਨਹੀਂ ਜੇ ਹੁਣ ਉਹਨਾਂ ਨੇ ਉੱਥੇ ਖਾਤੇ ਦੇ ਉੱਤੇ ਚੱਕ ਦਿੱਤੀ ਗਈ, ਪਰ ਉਹ ਰਿਕਾਰਡਿੰਗ ਮੌਜੂਦ ਆ, ਹੈਗੀ ਆ ਸਾਡੇ ਕੋਲ। ਸੋ ਉਹਨਾਂ ਨੇ ਸੰਗਤ ਨੇ ਵਿਰੋਧ ਕੀਤਾ ਤਾਂ ਉੱਥੇ ਗੁਰੂ ਘਰ ਦੇ ਪ੍ਰਬੰਧ ਦੇ ਵਿੱਚੋਂ ਇੱਕ ਨੁਮਾਇੰਦੇ ਨੇ ਇਹ ਕਿਹਾ ਆ ਕਿ ਸਾਨੂੰ ਇਹ ਦੱਸ ਕੇ ਉਹਨਾਂ ਨੇ ਇੱਥੇ ਆਏ ਸੀਗੇ ਕਿ ਜਿਹੜਾ ਭਾਰਤੀ ਰਾਜਦੂਤ ਆ ਉਹ ਪੰਜਾਬ ਦੇ ਵਿੱਚ ਉਹਦਾ ਬਚਪਨ ਉਹਨੇ ਗੁਜ਼ਾਰਿਆ ਸੀਗਾ, ਪੰਜਾਬ ਦੇ ਨਾਲ ਉਹਦੀ ਨੇੜਤਾ ਆ, ਤਾਂ ਉਹ ਆਪਣਾ ਪਰਸਨਲ ਕਪੈਸਿਟੀ ਦੇ ਵਿੱਚ ਗੁਰੂ ਘਰ ਆਉਣਾ ਚਾਹੁੰਦਾ ਸੀਗਾ। ਤਾਂ ਅਸੀਂ ਸੋਚਿਆ ਕਿ ਚਲੋ ਪੰਜਾਬ ਦਾ ਹਮਦਰਦੀ ਆ, ਅਸੀਂ ਆਣ ਕੇ ਅਸੀਂ ਉਹਦਾ ਉਹਨੂੰ ਆਉਣ ਦੇਣਾ ਸੀਗਾ। ਇਸ ਕਾਰਨ ਕਰਕੇ ਫਿਰ ਉਹਨਾਂ ਨੇ ਮਾਫੀ ਵੀ ਬਾਅਦ ਚ ਮੰਗੀ ਕਿ ਸਾਡੇ ਕੋਲੋਂ ਗਲਤੀ ਹੋ ਗਈ। ਪਰ ਜਦੋਂ ਅਸੀਂ ਉੱਥੇ ਗਰਾਊਂਡ ਦੇ ਉੱਤੇ ਸੀਗੇ, ਉਹਨਾਂ ਦੇ ਕਮੇਟੀ ਮੈਂਬਰ ਪ੍ਰਧਾਨ ਮੀਤ ਪ੍ਰਧਾਨ ਸਾਨੂੰ ਸਿੱਧਾ ਕਹਿ ਰਹੇ ਸੀਗੇ ਕਿ ਵੀਜ਼ੇ ਦੇ ਮਸਲੇ ਦੇ ਵਿੱਚ ਇਹ ਮੀਟਿੰਗ ਹੋ ਰਹੀ ਆ, ਅਫੀਸ਼ੀਅਲ ਮੀਟਿੰਗ। ਉਹਨਾਂ ਨੇ ਇਹ ਨਹੀਂ ਕਿਹਾ ਸੀਗਾ ਕਿ ਕੋਈ ਪ੍ਰਾਈਵੇਟ ਮੀਟਿੰਗ ਹੋ ਰਹੀ ਆ। ਸੋ ਕਮੇਟੀ ਦੇ ਵਿੱਚ ਜਿਹੜੇ ਵੱਖ-ਵੱਖ ਧਿਰ ਆ, ਕਈ ਕਮੇਟੀਆਂ ਦੇ ਵਿੱਚ ਧਿਰ ਹੁੰਦੇ ਜਿਹੜੇ ਪੰਥ ਨੂੰ ਸਮਰਪਿਤ ਹੁੰਦੇ, ਕਈ ਇਹੋ ਜਿਹੇ ਧਿਰ ਹੁੰਦੇ ਆ ਜਿਹੜਾ ਭਾਰਤ ਵੱਲ ਦੇਖਦੇ ਆ, ਉਹਨਾਂ ਦੀਆਂ ਜ਼ਮੀਨਾਂ ਹੁੰਦੀਆਂ ਆ ਪੰਜਾਬ ਦੇ ਵਿੱਚ। ਸੋ ਉਸ ਡਰ ਦੇ ਪਿੱਛੇ, ਉਸ ਨਿੱਜ ਦੇ ਪਿੱਛੇ ਉਹ ਇੰਡੀਅਨ ਸਟੇਟ ਦੇ ਨਾਲ ਇਹੋ ਜਿਹੇ ਕਾਰਨ ਕਰਦੇ। ਤਾਂ ਫਿਰ ਵੀ ਤੁਹਾਨੂੰ ਇੱਕ ਗੱਲ ਸੋਚਣ ਨੂੰ ਬਣਦੀ ਆ, ਹੁਣ ਵੀਜ਼ਾ ਜਿਹੜਾ ਮਸਲਾ ਆ, ਇੰਡੀਅਨ ਐਮਬੈਸੀ ਦੇ ਵਿੱਚੋਂ ਕੋਈ ਵੀ ਸਟਾਫ ਮੈਂਬਰ ਇਹ ਕੰਮ ਕਰ ਸਕਦਾ। ਉੱਥੇ ਇੰਡੀਅਨ ਹਾਈ ਕਮਿਸ਼ਨਰ ਨੂੰ ਕੌਂਸਲ ਜਨਰਲ ਜਿਹੜਾ ਸਭ ਤੋਂ ਸਿਰਮੌਰ ਨੁਮਾਇੰਦਾ ਆ ਭਾਰਤੀ ਸਟੇਟ ਦਾ, ਉਹ ਤੁਹਾਡੇ ਵੀਜ਼ਿਆਂ ਦੇ ਪਿੱਛੇ ਮੋਹਰ ਲਾਉਣ ਦੇ ਵਿੱਚ ਗੁਰੂ ਘਰ ਕਾਹਤੋਂ ਆਵੇ। ਸੋ ਇਹਨਾਂ ਮਸਲਿਆਂ ਦੇ ਵਿੱਚ ਜਿਹੜੀ ਸਾਡੀ ਫੀਲਿੰਗ ਸੀ ਕਿ ਇੰਡੀਅਨ ਸਟੇਟ ਨੇ ਇਹੋ ਜਿਹੇ ਵਿਜ਼ਿਟ ਨੂੰ ਲੈ ਕੇ ਫੋਟੋ ਖਿੱਚ ਕੇ ਪ੍ਰਚਾਰਨਾ ਸੀਗਾ ਕਿ ਦੇਖੋ ਜੀ ਸਾਡੀ ਸਿੱਖਾਂ ਦੇ ਨਾਲ ਨੇੜਤਾ ਆ, ਜਿਹੜੇ ਖਾਲਿਸਤਾਨੀ ਆ ਉਹ ਬਹੁਤ ਘੱਟ ਗਿਣਤੀ ਆ, ਉਹ ਨਹੀਂ ਚਾਹੁੰਦੇ, ਉਹ ਇੱਕ ਧਿਰ ਆ ਐਕਸਟ੍ਰੀਮਿਸਟ ਫਰਿੰਜ ਜਿਹਨੂੰ ਕਹਿ ਰਹੇ ਆ ਕਿ ਇੱਕ ਖੂੰਜੇ ਦੇ ਉੱਤੇ ਇੱਕ ਖੂੰਜੇ ਲਾਈ ਗਈ ਧਿਰ ਆ, ਪਰ ਆਮ ਤੌਰ ਦੇ ਉੱਤੇ ਸਿੱਖ ਸਾਡੇ ਨਾਲ ਕਲੋਸ ਆ। ਇਹਦੇ ਵਿੱਚ ਇਹ ਵੀ ਕਹਿਣਾ ਬਣਦਾ ਕਿ 2018 ਦੇ ਵਿੱਚ ਨਵੰਬਰ ਦੇ ਵਿੱਚ ਇੰਡੀਅਨ ਹਾਈ ਕਮਿਸ਼ਨਰ ਨੂੰ ਅਸੀਂ ਲੰਡਨ ਦੇ ਵਿੱਚ ਰੋਕਿਆ ਸੀਗਾ ਜਦੋਂ ਉੱਥੇ ਸ਼ੈਪਰਡ ਬੁਸ਼ ਗੁਰਦੁਆਰੇ ਆਇਆ ਸੀਗਾ। ਉਸ ਸਮੇਂ ਭਾਰਤੀ ਮੀਡੀਆ ਨੇ ਉਸ ਵਿਜ਼ਿਟ ਨੂੰ ਇਸ ਤਰੀਕੇ ਨਹੀਂ ਪ੍ਰਚਾਰਿਆ ਸੀਗਾ, ਭਾਵੇਂ ਵੀ ਅਸੀਂ ਉਹਨੂੰ ਬਹੁਤ ਚੰਗੀ ਤਰ੍ਹਾਂ ਉੱਥੇ ਉਸ ਟਾਈਮ ਘੇਰਿਆ ਸੀਗਾ। ਉਹਦੀ ਵੀਡੀਓ ਵੀ ਹੈਗੀ YouTube ਦੇ ਉੱਤੇ ਪ੍ਰੈਜ਼ੈਂਟ ਆ, ਮੈਂ ਤੁਹਾਨੂੰ ਉਹਦਾ ਲਿੰਕ ਵੀ ਭੇਜ ਸਕਦਾ। ਉਹ ਚਰਨਜੀਤ ਸੀਗਾ ਉਹਦਾ ਨਾਮ ਮੈਨੂੰ ਲੱਗਦਾ। ਤਾਂ ਉਹਨੂੰ ਅਸੀਂ ਤਕਰੀਬਨ ਉਹਨਾਂ 10-15 ਮਿੰਟ ਘੇਰ ਕੇ ਉਹਨੂੰ ਸਵਾਲ ਵੀ ਰੱਖੇ ਸੀਗੇ, ਉਹਨਾਂ ਨਾਲ ਗੱਲ ਵੀ ਕੀਤੀ ਸੀ। ਤਾਂ ਉਸ ਇਨਸਾਨ ਨੇ ਇਹੋ ਜਿਹੇ ਘਟੀਆ ਵਿਚਾਰ ਸਾਹਮਣੇ ਰੱਖੇ ਜਿਹਦੇ ਨਾਲ ਇੰਡੀਅਨ ਸੋਚਣੀ ਸਿੱਖਾਂ ਪ੍ਰਤੀ ਸਾਹਮਣੇ ਆ ਜਾਂਦੀ। ਉਹਨੇ ਇਹੋ ਕਿਹਾ ਕਿ ਗੁਰੂ ਨਾਨਕ ਨੇ ਤੁਹਾਨੂੰ ਕੋਈ ਕਕਾਰ ਨਹੀਂ ਪਵਾਏ ਸੀਗੇ। ਜਦੋਂ ਅਸੀਂ ਗੱਲ ਕਰ ਰਹੇ ਸੀ ਖਾਲਸੇ ਦੀ ਸੰਘਰਸ਼ ਦੀ, ਰਾਜ ਦੀ, ਖਾਲਿਸਤਾਨ ਦੀ, ਕਿ ਤੁਸੀਂ ਵਿਰੋਧੀ ਆ, ਤੁਸੀਂ ਇੱਕ ਨਸਲਕੁਸ਼ੀ ਦੇ ਨਾਲ ਸਮਰਪਿਤ ਤੁਸੀਂ ਧਿਰ ਆ, ਕਿ ਤੁਸੀਂ ਅਫੀਸ਼ੀਅਲੀ ਤੁਸੀਂ ਉਸ ਟਾਈਮ ਵੀ ਉਹਨੂੰ ਹਾਈ ਕਮਿਸ਼ਨ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਆਉਣਾ ਆ ਲੰਗਰ ਵਿੱਚ ਬੈਠੋ, ਗੁਰੂ ਸਾਹਿਬ ਦੇ ਸੱਚੇ ਦਰਬਾਰ ਦੇ ਵਿੱਚ ਨਕਮਸਤਕ ਹੋਵੋ ਤੇ ਸ਼ਾਇਦ ਤੁਹਾਨੂੰ ਅਕਲ ਆ ਜਾਵੇ ਕਿ ਤੁਸੀਂ ਕੀ ਕਰ ਰਹੇ ਆ। ਤੁਸੀਂ ਆਪਣਾ ਨੱਕ ਰਗੜੋ, ਮਾਫੀ ਮੰਗੋ, ਸੰਗਤ ਦੇ ਵਿੱਚ ਬੈਠੋ। ਤੁਹਾਨੂੰ ਸਟੇਜ ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈਗਾ। ਤੁਸੀਂ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਸਟੇਜ ਤੋਂ ਨਹੀਂ ਬੋਲ ਸਕਦੇ। ਅਸੀਂ ਇਸ ਕਾਰਨ ਕਰਕੇ ਤੁਹਾਨੂੰ ਰੋਕ ਰਹੇ ਹਾਂ। ਜੇ ਤੁਸੀਂ ਲੰਗਰ ਛਕਣਾ, ਤੁਸੀਂ ਦਰਸ਼ਨ ਕਰਨੇ ਆ, ਇਹਦੇ ਵਿੱਚ ਤੁਹਾਨੂੰ ਕੋਈ ਰੁਕਾਵਟ ਨਹੀਂ, ਕੋਈ ਨਹੀਂ ਇੱਥੇ ਤੁਹਾਨੂੰ ਦਿੱਕਤ ਪੈਦਾ ਨਹੀਂ ਹੋਵੇਗੀ। ਪਰ ਤੁਸੀਂ ਅਫੀਸ਼ੀਅਲ ਤੌਰ ਦੇ ਉੱਤੇ ਸੰਗਤ ਨੂੰ ਤੁਸੀਂ ਐਡਰੈਸ ਨਹੀਂ ਕਰ ਸਕਦੇ ਸਟੇਜ ਦੇ ਉੱਤੇ। ਤਾਂ ਉਹ ਕਹਿੰਦਾ ਸੀਗਾ ਸਟੇਜ ਦੇ ਉੱਤੇ ਤੁਸੀਂ ਆਪਣੀ ਪੋਲਿਟਿਕਸ ਕਰਦੇ। ਅਸੀਂ ਕਿਹਾ ਸਾਨੂੰ ਪੂਰਾ ਅਧਿਕਾਰ ਆ, ਅਸੀਂ ਆਪਣੀ ਮੀਰੀ ਪੀਰੀ ਦੀ ਸਿਆਸਤ, ਸੰਘਰਸ਼ ਦੀ ਸਿਆਸਤ, ਸਾਡੇ ਪੰਥਿਕ ਮੁੱਦਿਆਂ ਦੀ ਵਿਚਾਰ ਕਰਨ ਦਾ ਸਾਨੂੰ ਸਿੱਖਾਂ ਨੂੰ ਪੂਰਾ ਅਧਿਕਾਰ ਆ, ਤੁਹਾਨੂੰ ਬਿਲਕੁਲ ਕੋਈ ਅਧਿਕਾਰ ਨਹੀਂ ਹੈਗਾ। ਸੋ ਉਸ ਟਾਈਮ ਨੂੰ ਰੋਕਿਆ, ਉਹਦੇ ਨਾਲ ਬਹਿਸ ਹੋਈ ਸੀ। ਪਰ ਉਸ ਚੀਜ਼ ਨੂੰ ਇਹਨਾਂ ਨੇ ਨਹੀਂ ਪ੍ਰਚਾਰਿਆ ਜਿਸ ਤਰੀਕੇ ਨਾਲ ਅੱਜ ਪ੍ਰਚਾਰ ਰਹੇ ਆ, ਕਰਕੇ ਉਹ ਦਿਖਾਉਣਾ ਚਾਹੁੰਦੇ ਆ
ਇੰਡੀਅਨ ਸਟੇਟ ਆਪਣੇ ਆਪ ਨੂੰ ਇੱਕ ਵਿਕਟਿਮ ਦੇ ਰੋਲ ਦੇ ਵਿੱਚ ਦਿਖਾਉਣਾ ਚਾਹੁੰਦੀ ਆ ਦੁਨੀਆ ਦੇ ਵਿੱਚ, ਨਾਲੇ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਆ ਕਿ ਤੁਸੀਂ ਇੰਡੀਅਨ ਸਟੇਟ ਦੇ ਨਾਲ ਆ, ਨਾਲੇ ਇੱਕ ਵਿਚਾਰੇ ਬਣਨਾ ਚਾਹੁੰਦੇ ਕਿ ਦੇਖੋ ਜੀ ਗੁਰੂ ਘਰ ਦੇ ਆਉਣ ਦੇ ਵਿੱਚ ਸਾਰਿਆਂ ਨੂੰ ਹੱਕ ਆ, ਇਹ ਖਾਲਿਸਤਾਨੀ ਸਿੱਖੀ ਦੇ ਖਿਲਾਫ ਆ। ਲੋਕੀ ਵੀ ਕਈ ਸਾਡੇ ਦੇਖਣ ਸੁਣਨ ਵਾਲੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਹਨਾਂ ਵਿਚਾਰਾਂ ਪਿੱਛੇ ਇਹਨਾਂ ਦੀ ਚਾਲ ਕੀ ਆ, ਕਿ ਉਹ ਸਿੱਖਾਂ ਨੂੰ ਖਾਲਿਸਤਾਨ ਨਾਲੋਂ ਤੋੜਨਾ ਚਾਹੁੰਦੇ, ਉਹ ਆਪਣੇ ਆਪ ਨੂੰ ਸਿੱਖੀ ਦੇ ਵੱਡੇ ਵਫਾਦਾਰ ਦਿਖਾਉਣਾ ਚਾਹੁੰਦੇ ਆ। ਪਰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜੇ ਉਹਨੇ ਆਉਣਾ ਸੀਗਾ ਮੱਥਾ ਟੇਕਣ ਵਾਸਤੇ, ਲੰਗਰ ਛਕਣ ਵਾਸਤੇ, ਐਜ਼ ਅ ਇੰਡੀਵਿਜੂਅਲ ਤੌਰ ਦੇ ਉੱਤੇ, ਉਹਨੂੰ ਕਿਸੇ ਨੇ ਨਹੀਂ ਰੋਕਣਾ ਸੀਗਾ। ਪਰ ਉਹ ਆਇਆ ਐਜ਼ ਅ ਇੰਡੀਅਨ ਅੰਬੈਸਡਰ। ਨਾਲ ਉਹਨੂੰ ਉਹਦੀ ਵਿਜ਼ਿਟ ਦੇ ਅਰੇਂਜ ਕਰਨ ਦੇ ਪਿੱਛੇ ਸਕੌਟਿਸ਼ ਮੈਂਬਰ ਆਫ ਪਾਰਲੀਮੈਂਟ ਜਿਹੜੀ ਸਿੱਖ ਘਰਾਣਾ ਦੇ ਵਿੱਚੋਂ ਸੀਗੀ, ਉਹ ਸੀਗੀ। ਨਾਲੇ ਜਿਹੜੇ ਕਮੇਟੀ ਮੈਂਬਰ ਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਦਾ ਸਾਰਾ ਸਵਾਗਤ ਕੀਤਾ ਸੀਗਾ, ਟੇਬਲ ਵਗੈਰਾ ਉਹਦੇ ਸੈਪਰੇਟ ਲਾਏ ਹੋਏ ਸੀਗੇ, ਜਿੱਦਾਂ ਕੋਈ ਵਿਆਹ ਸ਼ਾਦੀ ਦੀ ਬੈਂਕਵੇਟ ਕਰਨਾ ਹੁੰਦਾ। ਸੋ ਉਹ ਸਾਰੇ ਕਾਰਨਾਂ ਕਰਕੇ ਅਸੀਂ ਕਿਹਾ ਕਿ ਤੂੰ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਆਇਆ, ਤੂੰ ਏਦਾਂ ਨਹੀਂ ਆ ਸਕਦਾ। ਜੀ ਬਿਲਕੁਲ ਨਹੀਂ, ਜਿਵੇਂ ਤੁਸੀਂ ਸਾਰੀ ਬੈਕਗਰਾਉਂਡ ਦਿੱਤੀ ਹੈ ਤੇ ਦੱਸਿਆ ਹੈ ਵੀ ਇੱਕ ਪੱਖ ਨਹੀਂ, ਉਹਨਾਂ ਦਾ ਪੱਖ ਵੀ ਹੈ ਜਿਹੜਾ ਕਿ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਵੀ ਰੱਖਿਆ ਇੰਡੀਅਨ ਗਵਰਨਮੈਂਟ ਨੇ, ਤੇ ਨਾਲ ਹੀ ਨਾਲ ਜਿਹੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਉਹ ਵੀ ਕਿਸ ਕਿਸਮ ਦਾ ਉਹਨਾਂ ਨੇ ਇੱਕ ਪਲਾਨ ਕਰਕੇ ਇਹ ਚੀਜ਼ ਜਿਹੜੀ ਆ ਉਹਨੂੰ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਕਿਤੇ ਨਾ ਕਿਤੇ ਸਾਡੇ ਲਈ ਵੀ ਇਹ ਇੱਕ ਕੁਐਸਚਨ ਬਣ ਜਾਂਦਾ ਵੀ ਮੂਵਿੰਗ ਫਾਰਵਰਡ ਡੀਲ ਕਿਵੇਂ ਕਰਨਾ ਆ। ਸੋ ਉਹ ਤੁਸੀਂ ਆਲਰੇਡੀ ਆਪਣਾ ਇੱਕ ਡਿਫਾਈਨਸ ਜਿਹੜਾ ਆ ਉਹ ਦਿੱਤਾ, ਤੇ ਪਰ ਇੱਥੇ ਇੱਕ ਸਵਾਲ ਹੋਰ ਬਣਦਾ। ਹੁਣ ਅੱਜ ਕਮਿਊਨਿਟੀ ਦੇ ਵਿੱਚ ਜਿਵੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਆਪਣੀ ਸਟੇਟਮੈਂਟ ਤੁਸੀਂ ਕਿਹਾ ANI ਦੇ ਥਰੂ ਰੱਖੀ ਹੈ, ਫਿਰ ਇੰਡੀਅਨ ਗਵਰਨਮੈਂਟ ਦਾ ਜਿਹੜਾ ਵਰਜਨ ਹੈ, ਉਹਨਾਂ ਦਾ ਸਾਰਾ ਮੀਡੀਆ ਤੰਤਰ ਹੈ, ਉਹਦੇ ਰਾਹੀਂ ਉਹ ਇੱਕ ਵਰਜਨ ਲੋਕਾਂ ਦੇ ਵਿੱਚ ਆ ਰਿਹਾ। ਸੋ ਸਾਡੇ ਵਿੱਚ ਕਮਿਊਨਿਟੀ ਦੇ ਵਿੱਚ, ਕੌਮ ਦੇ ਵਿੱਚ ਇਸ ਵਕਤ ਇੱਕ ਡਿਬੇਟ ਆ ਵੀ ਭਾਈ ਕੀ ਇੰਡੀਅਨ ਅਫੀਸ਼ੀਅਲ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਜਾਂ ਅੰਦਰ ਜਾਣੋਂ ਰੋਕਣਾ ਜਾਇਜ਼ ਸੀ ਜਾਂ ਨਹੀਂ ਸੀ। ਇਹ ਇੱਕ ਵੱਡਾ ਸਵਾਲ ਹੈ। ਇਹਦੇ ਪਿੱਛੇ ਮੈਂ ਥੋੜਾ ਜਿਹਾ ਬੈਕਗਰਾਉਂਡ ਵੀ ਚਾਹੂੰਗਾ। ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਇੰਡੀਅਨ ਅਫੀਸ਼ੀਅਲਸ ਨੂੰ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਆਉਣੋਂ ਵਰਜਿਤ ਕੀਤਾ ਗਿਆ, ਰੋਕਿਆ ਗਿਆ, ਕਿਉਂ ਰੋਕਿਆ ਗਿਆ ਤੇ ਕੀ ਇਹ ਵਿਰੋਧ ਕਰਨਾ ਜਾਇਜ਼ ਹੈ? ਹਾਂਜੀ, ਦੇਖੋ ਅੱਜ ਰਾਜੀਵ ਗਾਂਧੀ ਦਰਬਾਰ ਸਾਹਿਬ ਗਿਆ ਹੋਇਆ, ਉੱਥੇ ਜਾ ਕੇ ਰਾਹੁਲ ਗਾਂਧੀ, ਹਾਂਜੀ ਰਾਹੁਲ ਗਾਂਧੀ, ਮਾਫ ਕਰਨਾ, ਰਾਹੁਲ ਗਾਂਧੀ ਉੱਥੇ ਗਿਆ ਦਰਬਾਰ ਸਾਹਿਬ, ਤਾਂ ਪੂਰੇ ਆਪਣੇ ਕੈਮਰਾ ਟੀਮ ਦੇ ਸਮੇਤ ਗਿਆ ਆ। ਉਹਦੀਆਂ ਫੋਟੋਆਂ ਆ ਰਹੀਆਂ ਆ ਕਿ ਦੇਖੋ ਜੀ ਹੁਣ ਭਾਂਡੇ ਮਾਂਜਦਾ, ਹੁਣ ਉਹ ਜੀ ਸੇਵਾ ਕਰਦਾ, ਹੁਣ ਉਹ ਲੰਗਰ ਦੇ ਵਿੱਚ ਸਬਜ਼ੀ ਬਣਾ ਰਿਹਾ ਆ। ਇਹ ਸਾਰਾ ਇੱਕ ਹਮੇਸ਼ਾ ਚਾਲ ਖੇਡਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਇੰਡੀਅਨ ਨੁਮਾਇੰਦਾ ਪੰਜਾਬ ਦੇ ਫੇਰੀ ਦੇ ਵਿੱਚ ਆਉਂਦਾ ਆ, ਦਰਬਾਰ ਸਾਹਿਬ ਆਉਂਦੇ ਆ, ਦਸਤਾਰ ਬਣ ਕੇ ਆਉਂਦੇ ਆ, ਇਹ ਹਮੇਸ਼ਾ ਇਹਨਾਂ ਦੀ ਜਿਹੜੀ ਚਣਕੀਆਂ ਨੀਤੀ ਆ ਜਿਹੜੀ ਇਹਨਾਂ ਨੂੰ ਭਰਾਈ ਜਾਂਦੀ ਹੈ ਕਿ ਤੁਸੀਂ ਸਿੱਖਾਂ ਨੂੰ ਆਪਸ ਵਿੱਚ ਇਹਨਾਂ ਨੂੰ ਡਿਵਾਈਡ ਕਰੋ। ਕਿ ਹੁਣ ਅੱਜ ਦੇ ਸਮੇਂ ਦੇ ਵਿੱਚ SGPC ਵੱਲੋਂ ਵੀ ਕਈ ਕਪੈਸਿਟੀ ਦੇ ਵਿੱਚ ਸਵਾਲ ਉਠਾਏ ਜਾ ਰਹੇ ਆ ਦਰਬਾਰ ਸਾਹਿਬ ਦੇ ਹਮਲੇ ਨੂੰ ਲੈ ਕੇ। ਪਰ ਫਿਰ ਵੀ SGPC ਭਾਰਤੀ ਰਾਜਦੂਤਾਂ ਦੇ ਹਰ ਵਿਜ਼ਿਟ ਨੂੰ, ਅਮਿਤ ਸ਼ਾਹ ਤੋਂ ਲੈ ਕੇ ਨਰਿੰਦਰ ਮੋਦੀ ਵਗੈਰਾ ਸਾਰਿਆਂ ਤੱਕ, ਉਹਨਾਂ ਦੀਆਂ ਹਰੇਕ ਵਿਜ਼ਿਟ ਫੈਸਿਲਿਟੇਟ ਕੀਤੀ ਜਾ ਰਹੀ ਆ। ਇੱਕ ਇਹੋ ਵੀ ਤਸਵੀਰ ਆਈ ਸੀਗੀ ਜਿਹਦੇ ਵਿੱਚ ਅਮਿਤ ਸ਼ਾਹ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਬੈਠਾ ਆ ਇੱਕ ਗੱਦੀ ਦੇ ਉੱਤੇ, ਜਿਹੜੀ ਗੱਦੀ ਤਕਰੀਬਨ ਅੱਧਾ ਕੁ ਫੁੱਟ ਉੱਚੀ ਆ ਬਾਕੀ ਸੰਗਤ ਦੇ ਨਾਲੋਂ। ਤਾਂ ਉਹ ਵੀ ਬੜੀ ਅਜੀਬ ਤਸਵੀਰ ਆ ਦੇਖਣ ਵਾਸਤੇ ਕਿ ਸੰਗਤ ਦੇ ਵਿੱਚ ਇੱਕ ਤਾਂ ਜਿਹੜਾ ਯੋਗੀ ਆਦਿੱਤਿਆਨੰਦ ਆ, ਉਹਦੇ ਵਿਚਾਰ ਸਿੱਖੀ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੇ, ਨਾ ਜਮਹੂਰੀਅਤ ਦੇ ਨਾਲ ਮੇਲ ਖਾਂਦੇ ਆ। ਉਹ ਇੱਕ ਇਹੋ ਜਿਹਾ ਪੋਲੀਟੀਸ਼ੀਅਨ ਆ ਜਿਹੜਾ ਨਫ਼ਰਤ ਫੈਲਾਉਂਦਾ ਆ ਦੁਨੀਆ ਦੇ ਵਿੱਚ। ਨਾਲੇ ਉਹ ਜਿਹੜਾ ਇੰਡੀਅਨ ਰਾਸ਼ਟਰ ਦਾ ਜਿਹੜਾ ਸਾਰਾ ਪ੍ਰੋਜੈਕਟ ਆ, ਉਹਦੇ ਵਿੱਚ ਉਹਦਾ ਇੱਕ ਬਹੁਤ ਵੱਡਾ ਰੋਲ ਆ ਜਿਹੜਾ ਉਹ ਨਿਭਾ ਰਿਹਾ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਅਸੀਂ ਹੁਣ ਗੁਲਾਮੀ ਦਾ ਸੰਤਾਪ ਭੋਗ ਰਹੇ ਹਾਂ, ਉਹਦੇ ਵਿੱਚ ਕਈ ਮੈਨੂੰ ਲੱਗਦਾ ਸਿੱਖ ਜਿਹੜੀਆਂ ਨੁਮਾਇੰਦੀਆਂ ਧਿਰਾਂ ਆ ਆਪਣੇ ਆਪ ਨੂੰ ਸਮਝੀਆਂ ਬੈਠੀਆਂ,
ਉਹ ਆਪਣੀ ਸ਼ਾਇਦ ਮਜਬੂਰੀ ਸਮਝਦੀਆਂ ਹੋਣਗੀਆਂ ਕਿ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਸਾਡੀ ਮਜਬੂਰੀ ਆ ਕਿ ਸਾਨੂੰ ਇਹਨਾਂ ਨੂੰ ਬੁਲਾਉਣਾ ਪੈਣਾ, ਸ਼ਾਇਦ ਸਾਡਾ ਕੋਈ ਇਹਦੇ ਵਿੱਚੋਂ ਕੰਮ ਨਿਕਲ ਜਾਵੇ। ਪਰ ਹੁਣ ਇੰਗਲੈਂਡ ਦੇ ਵਿੱਚ ਜਿਹੜਾ ਇਹ ਸਾਰਾ ਹੋ ਰਿਹਾ ਆ, ਇੰਗਲੈਂਡ ਦੇ ਵਿੱਚ ਤਾਂ ਸਾਨੂੰ ਕੋਈ ਮਜਬੂਰੀ ਨਹੀਂ ਹੈਗੀ। ਜੇ ਤੁਸੀਂ ਜੀ ਵੀਜ਼ਾ ਲਾਉਣਾ ਆ, ਤੁਸੀਂ ਐਮਬੈਸੀ ਜਾ ਕੇ ਵੀਜ਼ਾ ਲਾਓ, ਤੁਸੀਂ ਜਾਓ ਜਹਾਜ਼ 'ਚ ਬੈਠੋ, ਜਿੱਦਾਂ ਬਾਕੀ ਦੀ ਦੁਨੀਆ ਜਾਂਦੀ ਆ। ਇੰਡੀਅਨ ਸਟੇਟ ਨੇ ਵਾਰ-ਵਾਰ ਦਿਖਾਇਆ ਕਿ ਉਹ ਤੁਹਾਡੇ ਵੀਜ਼ੇ ਨੂੰ ਲੈ ਕੇ ਤੁਹਾਡੇ ਦੇ ਨਾਲ ਇੱਕ ਜੰਗ ਖੇਡ ਖੇਡੀ ਜਾਊਗੀ। ਜੀ ਜਿੱਦਾਂ ਹੁਣ ਕੈਨੇਡਾ ਦੇ ਮਸਲੇ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਵੀਜ਼ਾ ਬੰਦ ਕਰ ਦੇਣਾ, ਜਿਹੜੇ ਕੈਨੇਡਾ ਦੇ ਉੱਤੋਂ ਕੈਨੇਡਾ ਤੋਂ ਇੰਡੀਆ ਨੂੰ ਵੀਜ਼ਾ ਹੀ ਬੰਦ ਕਰ ਦੇਣਾ। ਹੁਣ ਵੱਡੀ ਗਿਣਤੀ ਦੇ ਵਿੱਚ ਜਿੰਨਾ ਮਰਜ਼ੀ ਉਹ ਕਹਿ ਲੈਣ ਕਿ ਇੰਡੀਅਨ ਉੱਥੋਂ ਆ ਰਹੇ ਆ, ਉੱਥੋਂ ਵੱਡੀ ਗਿਣਤੀ 'ਚ ਸਿੱਖ ਆ ਰਹੇ ਆ, ਪੰਜਾਬ ਨੂੰ ਜਾ ਰਹੇ ਆ ਭਾਰਤ ਦੇ ਰਾਹੀਂ। ਸੋ ਉਹ ਇਕਨੋਮਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਆਪਣਾ ਦੇਸ਼ ਦਾ ਥੱਲਾ ਲਾ ਦੂਗੇ, ਪਰ ਜੀ ਤੁਹਾਡਾ ਕੋਈ ਵੀ ਹੱਕ ਅਧਿਕਾਰ, ਤੁਹਾਡਾ ਕੋਈ ਵੀ ਸਟਰਗਲ ਦਾ ਜਿਹੜੀ ਹਕੀਕਤ ਆ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ। ਤਾਂ ਨਾਲ ਦੀ ਨਾਲ ਜਦੋਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਕੈਨੇਡਾ ਦੇ ਵਿੱਚ ਉਹ ਵੀਜ਼ੇ ਬੰਦ ਕਰ ਦੇਣੇ, ਉਹਦੇ ਵਿੱਚ ਵੀ ਉਹਨਾਂ ਨੇ ਵੀਜ਼ੇ ਰਾਹੀਂ ਸਿੱਖ ਨੂੰ ਸਿੱਖ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਆਮ ਸਿੱਖ ਆ ਉਹ ਵੀ ਫਿਰ ਕਹੂਗਾ ਦੇਖੋ ਖਾਲਿਸਤਾਨੀਆਂ ਕਰਕੇ ਸਾਨੂੰ ਵੀਜ਼ਾ ਨਹੀਂ ਲੱਗ ਰਿਹਾ। ਉਹ ਖਾਲਿਸਤਾਨ ਦੇ ਲਫ਼ਜ਼ ਨੂੰ, ਸ਼ਬਦ ਨੂੰ ਹਮੇਸ਼ਾ ਹੀ ਇੱਕ ਇਨਸਲਟ ਦੇ ਲੈਵਲ ਦੇ ਉੱਤੇ ਵਰਤਣ ਦੀ ਕੋਸ਼ਿਸ਼ ਕਰ ਰਿਹਾ ਆ। ਸੋ ਇੰਗਲੈਂਡ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਸਾਨੂੰ ਕੋਈ ਇਹੋ ਜਿਹੀ ਮਜਬੂਰੀ ਨਹੀਂ ਹੈਗੀ ਜਿਹੜੀ ਅਸੀਂ ਭਾਰਤੀ ਰਾਜਦੂਤਾਂ ਨੂੰ ਗੁਰੂ ਘਰ ਦੇ ਵਿੱਚ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਆਉਣ ਦਈਏ। ਉਹਦੇ ਪਿੱਛੇ ਕਾਰਨ ਕੀ ਆ? ਹੁਣ ਮੇਰਾ ਇਹ ਮੰਨਣਾ ਆ ਕਿ ਗੁਰੂ ਘਰ ਦੇ ਸਟੇਜ ਦੇ ਵਿੱਚੋਂ ਕੋਈ ਵੀ ਦੁਨਿਆਵੀ ਸਿਆਸਤਦਾਨ ਨੂੰ ਬੋਲਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਜੇ ਉਹ ਬੋਲਦਾ ਆ, ਉਹ ਪੰਥ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਦਾ ਪੱਖ ਆ ਉਹ ਪੇਸ਼ ਕਰੇ, ਨਾ ਕਿ ਦੁਨਿਆਵੀ ਜਿਹੜੀ ਪਰ ਅਧੀਨ ਸਿਆਸਤ ਆ ਉਹ ਗੁਰੂ ਘਰ ਦੇ ਸੱਚੇ ਦਰਬਾਰ ਦੇ ਸਟੇਜ ਦੇ ਉੱਤੇ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਹੈ ਲਗਾਤਾਰ ਕਿ ਦੇਸ਼ ਆਜ਼ਾਦ ਆ, ਤੁਹਾਨੂੰ ਨਾਗਰਿਕਤਾ ਮਿਲੀ ਆ, ਤੁਸੀਂ ਆਪਣੇ ਸੁੱਖ ਸਹੂਲਤ ਲਈ ਸਭ ਕੁਝ ਕਰ ਸਕਦੇ ਆ, ਇਹਦਾ ਮਤਲਬ ਕਿ ਤੁਸੀਂ ਆਜ਼ਾਦ ਆ। ਇਹ ਜਿਹੜੀ ਗਲਤਫਹਿਮੀ ਆ ਇਹ ਲੋਕਾਂ ਦੇ ਮਨ ਦੇ ਵਿੱਚ ਦੁਬਾਰਾ ਫੇਰ ਦੁਹਰਾਈ ਜਾਂਦੀ ਹੈ ਜਦੋਂ ਸਟੇਟ ਦਾ ਨੁਮਾਇੰਦਾ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚੋਂ ਬੋਲਦਾ ਆ ਕਿ ਉੱਥੋਂ ਨੋਰਮਲ ਹੋ ਜਾਂਦੀ ਆ ਕਿ ਆਹ ਇੱਥੇ ਤੱਕ ਲੈਵਲ ਆ, ਦੇਖੋ ਜੀ ਕੋਈ ਇੰਗਲੈਂਡ ਦਾ ਮੰਤਰੀ ਆਣ ਕੇ ਬੋਲ ਗਿਆ, ਦੇਖੋ ਸਿੱਖਾਂ ਦੀ ਉੱਥੇ ਤੱਕ ਪਹੁੰਚ ਆ। ਪਰ ਰਿਐਲਿਟੀ ਆ ਕਿ ਵਰਲਡ ਸਟੇਜ ਦੇ ਉੱਤੇ ਸਿੱਖਾਂ ਦਾ ਕੋਈ ਮੁਲਕ ਨਹੀਂ ਹੈਗਾ। ਸੋ ਇਹਦਾ ਮਤਲਬ ਕਿ ਸਾਡੀ ਕੋਈ ਵਰਲਡ ਦੇ ਵਿੱਚ ਸ਼ਮੂਲੀਅਤ ਨਹੀਂ ਹੈਗੀ ਕਰਕੇ ਅਸੀਂ ਸਟੇਟ ਦੇ ਰਾਹੀਂ ਵਰਲਡ ਦੇ ਵਿੱਚ ਸ਼ਮੂਲੀਅਤ ਆਪਣੀ ਆਪ ਨੂੰ ਮੰਨਦੇ ਹਾਂ। ਤਾਂ ਹੀ ਅਸੀਂ ਕਦੀ ਕਿਸੇ ਮੰਤਰੀ ਨੂੰ ਚਿੱਠੀ ਲਿਖਤੀ ਜਾਂ ਕਦੀ ਕਿਸੇ ਪੋਲੀਟੀਸ਼ੀਅਨ ਨੂੰ ਅਸੀਂ ਕਹਿੰਦੇ ਹਾਂ ਕਿ ਸਿੱਖਾਂ ਦੇ ਹੱਕ ਦੇ ਵਿੱਚ ਗੱਲ ਕਰੋ, ਕਰਕੇ ਸਟੇਟ ਐਂਟੀਟੀ ਆ ਜਿਹੜੀ ਵਰਲਡ ਸਟੇਜ ਦੇ ਉੱਤੇ ਗੱਲ ਕਰੀ, ਨਾ ਕਿ ਕੋਈ ਕੌਮ ਜਿਹਦਾ ਆਪ ਦਾ ਘਰ ਨਾ ਹੋਵੇ। ਇਹ ਡੂੰਘੇ ਸਵਾਲ ਆ ਜਿਨ੍ਹਾਂ ਬਾਰੇ ਸਾਨੂੰ ਵਿਚਾਰਾਂ ਕਰਨੀਆਂ ਚਾਹੀਦੀਆਂ ਆ ਕਿ ਕੋਈ ਵੀ ਪਰ ਅਧੀਨ ਸੰਸਥਾ ਦਾ ਮੁਖੀ ਜਾਂ ਨੁਮਾਇੰਦਾ ਗੁਰੂ ਘਰ ਦੀ ਦਰਬਾਰ ਦੇ ਵਿੱਚ ਆਣ ਕੇ ਵਿਚਾਰ ਕਰਦਾ ਆ ਤਾਂ ਉਹ ਕਿਸ ਤਰੀਕੇ ਦੇ ਨਾਲ ਕਰਦਾ। ਹੁਣ ਸਾਡੇ ਇਤਿਹਾਸ ਦੇ ਵਿੱਚੋਂ ਜਦੋਂ ਨਵਾਬੀ ਦਾ ਆਫਰ ਲੈ ਕੇ ਖਾਲਸੇ ਦੇ ਮੋਹਰੇ ਪੇਸ਼ ਕੀਤਾ ਗਿਆ ਸੀਗਾ, ਉਸ ਟਾਈਮ ਜਿਹੜਾ ਸਿੱਖ ਮੁਗਲ ਦਰਬਾਰ ਦੇ ਵਿੱਚ ਕੰਮ ਕਰ ਰਿਹਾ ਸੀ ਉਹਨੂੰ ਤਨਖਾਹੀਆ ਬਣਾਇਆ ਗਿਆ ਸੀਗਾ ਖਾਲਸੇ ਦੇ ਮੋਹਰੇ ਨਵਾਬੀ ਦੀ ਜਿਹੜਾ ਆਫਰ ਆ ਰੱਖਣ ਤੋਂ ਪਹਿਲਾਂ। ਤਾਂ ਜਦੋਂ ਖਾਲਸੇ ਨੇ ਨਵਾਬੀ ਲਈ ਸੀਗੀ ਉਸ ਟਾਈਮ ਦਰਬਾਰਾ ਸਿੰਘ ਨੇ ਕਿਹਾ ਸੀਗਾ ਹਮ ਨਵਾਬੀ ਕਦ ਚਾਹਤ ਲੈ ਥੇ ਹਮਕੋ ਸਤਿਗੁਰ ਬਚਨ ਪਾਤਸ਼ਾਹੀ। ਸਿੱਖਾਂ ਨੂੰ ਯਾਦ ਦਿਲਾਇਆ ਸੀਗਾ ਕਿ ਨਵਾਬੀ ਇੱਥੇ ਤੱਕ ਹੀ ਆ, ਸਾਡਾ ਜਿਹੜਾ ਮਿਸ਼ਨ ਆ ਉਹ ਪਾਤਸ਼ਾਹੀ ਦਾਵਾ ਕਾਇਮ ਰੱਖਣ ਦਾ ਆ। ਤਾਂ ਜਦੋਂ ਉਹਨਾਂ ਨੇ ਨਵਾਬੀ ਲਈ ਸੀਗੀ, ਨਵਾਬੀ ਦੇ ਪਿੱਛੇ ਉਹਨਾਂ ਨੇ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਇਤਿਹਾਸ ਦੇ ਵਿੱਚ ਦਰਜ ਆ। ਉਹਨਾਂ ਨੇ ਖਾਲਸੇ ਦੇ ਜਿਹੜੇ ਫੱਟ ਆ ਉਹ ਸਹੀ ਕਰਨ ਵਾਸਤੇ, ਆਪਣੀਆਂ ਕਿਲੇ ਦੁਆਰਾ ਮਜ਼ਬੂਤ ਕਰਨ ਵਿੱਚ, ਤਾਂ ਜਿਹੜੀ ਲੰਬੀ ਜੰਗ ਆ ਮੁਗਲਾਂ ਦੇ ਨਾਲ ਉਹ ਲੜਨ ਵਾਸਤੇ ਥੋੜਾ ਜਿਹਾ ਸਾਨੂੰ ਸਾਹ ਲੈਣ ਨੂੰ ਇੱਕ ਮੌਕਾ ਮਿਲ ਜਾਵੇ। ਨਵਾਬੀ
ਆਪ ਦੇ ਵਿੱਚ ਇੱਕ ਡੈਸਟੀਨੇਸ਼ਨ ਨਹੀਂ ਬਣ ਗਈ ਸੀ। ਹੁਣ ਜਿੱਦਾਂ ਕਿ ਕੋਈ ਸਿੱਖ ਪ੍ਰਾਈਮ ਮਿਨਿਸਟਰ ਬਣ ਜਾਂਦਾ, MP ਬਣ ਜਾਂਦਾ, ਤਾਂ ਅਸੀਂ ਉਹਨੂੰ ਤਰੱਕੀ ਦੇ ਨਾਲ ਮੇਲ ਲੈਂਦੇ ਕਿ ਦੇਖੋ ਸਾਡੀ ਤਰੱਕੀ ਹੋ ਗਈ ਆ। ਸੋ ਇਹ ਵਿਚਾਰਨ ਵਾਲੇ ਮੁੱਦੇ ਆ ਕਿ ਅਸਲ ਤੌਰ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਸਿਆਸਤ ਦੇ ਵਿੱਚ ਭਾਗ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੱਥੇ ਸਾਡਾ ਮਸਲਾ ਆਜ਼ਾਦੀ ਦਾ ਆ, ਉੱਥੇ ਅਸੀਂ ਕਿਸੇ ਹੋਰ ਸਟੇਟ ਦੇ ਨੁਮਾਇੰਦੇ ਨੂੰ, ਖਾਸ ਕਰਕੇ ਭਾਰਤੀ ਸਟੇਟ, ਜਿਸ ਸਟੇਟ ਨੇ ਸਾਡੇ ਨਾਲ ਇੰਨੀ ਨਸਲਕੁਸ਼ੀ ਕੀਤੀ ਆ, ਲਗਾਤਾਰ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਆ, ਸਿੱਖੀ ਨੂੰ ਨਿਸ਼ਾਨਾ ਬਣਾ ਰਿਹਾ। ਜਦੋਂ ਖਾਲਿਸਤਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹਦਾ ਮਤਲਬ ਕਿ ਤੁਹਾਡੀ ਜਿਹੜੀ ਆਜ਼ਾਦ ਸੈਲਫ ਐਕਸਪ੍ਰੈਸ਼ਨ ਆ, ਖਾਲਸਾ ਜੀ ਕੇ ਬੋਲ ਬਾਲੇ, ਜਾਂ ਤੁਹਾਡੇ ਰਾਜ ਕਰਨ ਦੇ ਵਿੱਚ ਜਿਹੜਾ ਤੁਹਾਡੀ ਕਪੈਸਿਟੀ ਆ, ਤੁਹਾਡੇ ਰਾਜ ਕਰਨ ਦੀ ਜਿਹੜੀ ਸ਼ਕਤੀ ਆ, ਤੁਹਾਡੇ ਬੱਚਿਆਂ ਦਾ ਇਮੈਜੀਨੇਸ਼ਨ, ਉਸ ਚੀਜ਼ ਨੂੰ ਇਹ ਸੱਟ ਪਹੁੰਚਾ ਰਿਹਾ ਜਦੋਂ ਇਹ ਖਾਲਿਸਤਾਨ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਹਮੇਸ਼ਾ। ਨਾਲੇ ਭਾਰਤੀ ਸਟੇਟ ਲਗਾਤਾਰ ਕਰ ਰਹੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇੰਡੀਅਨ ਸਟੇਟ ਦੇ ਕਿਸੇ ਵੀ ਨੁਮਾਇੰਦੇ ਨੂੰ ਗੁਰੂ ਘਰ ਦੀ ਪ੍ਰੋਪਰਟੀ ਦੇ ਵਿੱਚ ਆਉਣ ਤੋਂ ਰੋਕਿਆ ਜਾਣਾ ਚਾਹੀਦਾ, ਉਹਨੂੰ ਚੈਲੰਜ ਕਰਨਾ ਚਾਹੀਦਾ। ਤਾਂ ਖਾਸ ਕਰਕੇ ਕਮੇਟੀਆਂ ਇਹਨਾਂ ਨੂੰ ਸੱਦੇ ਦਿੰਦੇ ਆ, ਉਹਨਾਂ ਨੂੰ ਸੱਦੇ ਦਿਓ, ਉਹਨਾਂ ਨੂੰ ਕਹੋ ਕਿ ਤੁਸੀਂ ਆਣ ਕੇ ਟੇਬਲ ਦੇ ਉੱਤੇ ਬੈਠੋ, ਜਿਹੜੇ ਸਾਡੇ ਨੁਮਾਇੰਦੇ ਆ ਕੌਮੀ ਦਰਦ ਰੱਖਦੇ, ਉਹ ਤੁਹਾਡੇ ਨਾਲ ਆਣ ਕੇ ਚਰਚਾ ਕਰੂਗੇ। ਤਾਂ ਤੁਸੀਂ ਜਨਤਕ ਕਰੋ, ਕੈਮਰੇ ਲਾਓ, ਤੁਸੀਂ ਪਬਲਿਕਲੀ ਇਸ ਚੀਜ਼ ਨੂੰ ਡਿਬੇਟ ਕਰੋ। ਦੇਖੋ ਕਿ ਕਿਹੜਾ ਨੁਮਾਇੰਦਾ ਉੱਥੋਂ ਭਾਰਤ ਦਾ ਆਉਂਦਾ ਆ। ਉਹ ਬਸ ਤੁਹਾਨੂੰ ਇੱਕ ਐਜ਼ ਅ ਪੈਸਿਵ ਐਂਟਿਟੀ ਆਣ ਕੇ ਬੈਠ ਕੇ ਤੁਹਾਡੇ ਸਮੋਸੇ ਖਾ ਕੇ ਫੋਟੋ ਖਿੱਚ ਕੇ ਘਰ ਨੂੰ ਜਾਂਦੇ ਆ, ਸੀਕ੍ਰੇਟ ਵਿੱਚ ਆਉਂਦੇ ਆ, ਕਦੀ ਆਪਣੀ ਵਿਜ਼ਿਟ ਅਨਾਉਂਸ ਕਰਕੇ ਨਹੀਂ ਆਉਂਦੇ, ਕਦੀ ਵੀ ਤੁਹਾਡੇ ਨਾਲ ਬੈਠ ਕੇ ਉਹ ਤੁਹਾਨੂੰ ਕਿਸੇ ਵੀ ਸੀਰੀਅਸ ਮਸਲੇ ਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ, ਸਗੋਂ ਤੇ ਤੁਹਾਨੂੰ ਡਰਾਉਂਦੇ ਆ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰੋ, ਤੁਹਾਡੀਆਂ ਜ਼ਮੀਨਾਂ ਜ਼ਬਤ ਹੋ ਜਾਊਗੀਆਂ, ਤੁਹਾਡੇ ਪਰਿਵਾਰ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਜਾਊਗਾ, ਬੀਬੀਆਂ ਨੂੰ ਚੱਕਿਆ ਜਾਊਗਾ, ਤੁਹਾਡੀਆਂ ਭੈਣਾਂ ਨੂੰ ਅਰੈਸਟ ਕੀਤਾ ਜਾਊਗਾ। ਅੰਮ੍ਰਿਤਪਾਲ ਸਿੰਘ ਦੇ ਮਸਲੇ ਦੇ ਵਿੱਚ ਹੁਣ ਜਿੱਥੇ ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਆ, ਜਿਨ੍ਹਾਂ ਇੰਡੀਅਨ ਸਟੇਟ ਨੂੰ ਖੁਫੀਆ ਤਰੀਕੇ ਦੇ ਨਾਲ ਇਹਨਾਂ ਨੇ ਮਾਰਿਆ ਆ, ਉਹਦੇ ਮਾਂ ਨੂੰ ਤਾਂ ਉਹਦੇ ਭੈਣ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ, ਉਹਨੂੰ ਟਾਰਗੇਟ ਕਰਨ ਦੇ ਵਾਸਤੇ। ਇਹੋ ਜਿਹੀ ਸਟੇਟ ਨੂੰ ਅਸੀਂ ਬੁਲਾਈਏ ਕਿ ਤੁਸੀਂ ਆਪਣੇ ਨੁਮਾਇੰਦੇ ਭੇਜੋ? ਅਸੀਂ ਮੂਰਖ ਹਾਂ ਕਿ ਜਿਹੜੀ ਸਟੇਟ ਸਾਡੇ ਕੋਈ ਵੀ ਐਕਟਿਵ ਇੰਡੀਵਿਜੂਅਲ ਨੂੰ, ਕੋਈ ਵੀ ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਕੋਈ ਵੀ ਸਿੱਖ ਜਿਹੜਾ ਸਮਰਪਿਤ ਆ, ਉਹਦੇ ਪਰਿਵਾਰਾਂ ਨੂੰ, ਉਹਦੀਆਂ ਜ਼ਮੀਨਾਂ ਨੂੰ ਟਾਰਗੇਟ ਕਰ ਰਿਹਾ ਆ, ਜਿੱਥੇ ਉਹ ਬਣਦਾ ਨਹੀਂ। ਤਾਂ ਇਹਨਾਂ ਨੇ ਇਕੱਲਾ ਅੱਜ ਦੇ ਸਮੇਂ ਦੇ ਵਿੱਚ ਨਹੀਂ, ਇਹ ਤਾਂ ਲਗਾਤਾਰ ਇਹਨਾਂ ਦੀ ਪਾਲਿਸੀ ਆ। ਜਿਹੜੇ ਸਿੱਖ ਜੂਝ ਰਹੇ ਸੀਗੇ, ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਨੇ ਜਾ ਕੇ ਟਾਰਗੇਟ ਕੀਤਾ, ਪਰਿਵਾਰਾਂ ਨੂੰ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਤਬਾਹ ਕੀਤੇ, ਘਰਾਂ ਨੂੰ ਉਹਨਾਂ ਨੇ ਪੁਲਿਸ ਛਾਉਣੀਆਂ ਦੇ ਵਿੱਚ ਵਰਤਿਆ, ਉਹਨਾਂ ਦੀਆਂ ਘਰਾਂ ਦੀਆਂ ਚੀਜ਼ਾਂ ਚੱਕ ਕੇ, ਫਰਿੱਜਾਂ, ਟੀਵੀਆਂ ਚੱਕ ਕੇ ਪੁਲਿਸ ਥਾਣੇ ਦੇ ਵਿੱਚ ਲਾਈਆਂ, ਉਹਨਾਂ ਦੇ ਸਮਾਨ ਨਿਲਾਮ ਕੀਤਾ ਗਿਆ। ਇਹੋ ਜਿਹੇ ਸਟੇਟ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਬੈਠੀਏ? ਜਿਨ੍ਹਾਂ ਦੀ ਜ਼ਮੀਰ ਜਾਗਦੀ ਹੋਊਗੀ, ਉਹ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦੇ ਕੋਈ ਕਦਮ ਵੀ ਚੱਕ ਸਕਦੇ ਕਿ ਇੰਡੀਅਨ ਸਟੇਟ ਦੇ ਨਾਲ ਇਹੋ ਜਿਹਾ ਕੋਈ ਇਹੋ ਜਿਹੀ ਕੋਈ ਵਿਚਾਰ ਕੀਤੀ ਜਾਵੇ ਜਿਹਦੇ ਨਾਲ ਅਸੀਂ ਰਿਲੇਸ਼ਨ ਨੋਰਮਲ ਦਿਖਾਉਣ ਨੂੰ ਤਿਆਰ ਹਾਂ, ਕਰਕੇ ਰਿਲੇਸ਼ਨ ਬਿਲਕੁਲ ਨੋਰਮਲ ਨਹੀਂ ਹੈਗੇ। ਨਹੀਂ, ਬਿਲਕੁਲ ਜਿਹੜਾ ਤੁਸੀਂ ਪਰਸਪੈਕਟਿਵ ਦਿੱਤਾ, ਜ਼ਰੂਰ ਇਹਦੇ ਤੇ ਸੋਚਣਾ ਵੀ ਬਣਦਾ, ਵਿਚਾਰ ਕਰਨੀ ਬਣਦੀ ਹੈ ਤੇ ਇਵੈਂਚੁਅਲੀ ਐਕਟ ਕਰਨਾ ਬਣਦਾ ਆ। ਪਰ ਇਸ ਵਕਤ ਇੱਕ ਸਵਾਲ ਜਿਹੜਾ ਮੈਂ ਹੋਰ ਥੋੜਾ ਜਿਹਾ ਉਹਨੂੰ ਐਲੈਬੋਰੇਟ ਕਰਕੇ ਤੁਹਾਨੂੰ ਪੁੱਛਣਾ ਚਾਹੂੰਗਾ, ਕਿਉਂਕਿ ਜਿਹੜਾ ਨੈਰੇਟਿਵ ਇੰਡੀਆ ਵੱਲੋਂ ਥਰੋ ਕੀਤਾ ਜਾ ਰਿਹਾ ਜਾਂ ਸਾਡੇ ਲੋਕਾਂ ਦੇ ਵਿੱਚ ਵੀ ਇੱਕ ਗੱਲ ਪ੍ਰਬਲਤਾ ਦੇ ਨਾਲ ਸਾਹਮਣੇ ਆ ਰਹੀ ਹੈ ਵੀ ਜੀ, ਵਿਰੋਧ ਕਰਨਾ ਇੱਕ ਪਾਰਟ ਹੈ, ਪਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ। ਅਸੀਂ ਉਹ ਕੌਮ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ, ਪੁਰਾਤਨ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਲੰਗਰ ਵਰਤਾਉਣ ਲੱਗੇ ਵੀ ਕਦੇ ਨਹੀਂ ਸੀ ਦੇਖਦੇ ਵੀ ਭਾਈ ਇਹ ਕੌਣ ਦੁਸ਼ਮਣ ਹੈ ਤੇ ਕੌਣ ਦੋਸਤ ਹੈ। ਉਸ ਪਰਸਪੈਕਟਿਵ ਦੇ ਨਾਲ ਜਾਂ ਉਹ ਇੱਕ ਜਿਹੜਾ ਨੈਰੇਟਿਵ ਹੈ, ਉਹ ਸਾਡੇ ਲੋਕਾਂ ਦੇ ਵਿੱਚ ਜਾਂ ਕੌਮ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ, ਜਿਹੜਾ ਉਹ ਫਿਰ ਵਰਤਿਆ ਜਾਂਦਾ ਸਟੇਟ ਵੱਲੋਂ ਕਿ ਜੀ ਕਿਉਂ ਇਹ ਵਿਰੋਧ ਕੀਤਾ ਜਾ ਰਿਹਾ ਹੈ। ਸੋ ਇਹ ਵਿਦਨ ਕਮਿਊਨਿਟੀ ਵੀ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਵੀ ਇੱਕ ਡਿਵਾਈਡ ਵੀ ਕ੍ਰੀਏਟ ਕੀਤਾ ਜਾ ਰਿਹਾ ਹੈ। ਇੱਕ ਪਾਸੇ ਪ੍ਰੋ ਇੰਡੀਆ ਸਿੱਖ ਖੜੇ ਕੀਤੇ ਜਾ ਰਹੇ ਆ ਤੇ ਦੂਜੇ ਪਾਸੇ ਆਜ਼ਾਦੀ ਪੱਖੀ ਪ੍ਰੋ ਖਾਲਿਸਤਾਨ ਸਿੱਖ ਜਿਹੜੇ ਆ ਉਹ ਖੜੇ ਨਜ਼ਰ ਆਉਂਦੇ ਆ। ਸੋ ਵਿਦਨ ਕਮਿਊਨਿਟੀ ਇਸ ਚੈਲੰਜ ਨੂੰ ਜਾਂ ਇਸ ਚੀਜ਼ ਨੂੰ ਖਤਮ ਕਰਨਾ ਵੀ ਇੱਕ ਵੱਡਾ ਸਵਾਲ ਹੈ। ਕਿਵੇਂ ਦੇਖਦੇ ਹੋ? ਹਾਂਜੀ, ਦੇਖੋ,
ਖਾਸ ਕਰਕੇ ਭਾਈ ਕਨਈਆ ਜੀ ਦੀ ਮਿਸਾਲ ਦਿੱਤੀ ਜਾਂਦੀ ਹੁੰਦੀ ਆ ਸਿੱਖਾਂ ਵੱਲੋਂ ਕਿ ਭਾਈ ਕਨਈਆ ਜੀ ਨੇ ਜਦੋਂ ਮਸਕ ਦੇ ਵਿੱਚੋਂ ਪਾਣੀ ਵਰਤਾਇਆ ਸੀਗਾ, ਉੱਥੇ ਨਹੀਂ ਦੇਖਿਆ ਸੀਗਾ ਕਿ ਸਿੱਖ ਕਿਹੜਾ ਆ ਕਿ ਦੁਸ਼ਮਣ ਕਿਹੜਾ ਆ। ਪਰ ਕੰਟੈਕਸਟ ਵੀ ਬਹੁਤ ਜ਼ਰੂਰੀ ਆ ਕਿ ਜਦੋਂ ਭਾਈ ਕਨਈਆ ਜੀ ਸੇਵਾ ਕਰ ਰਹੇ ਸੀਗੇ, ਜਿਹੜੇ ਖਾਲਸੇ ਨੇ ਫੱਟੜ ਕੀਤੇ ਹੋਏ ਮੁਗਲ ਸੀਗੇ ਉਹਨਾਂ ਨੂੰ ਪਾਣੀ ਛਕਾਰਿਆ ਸੀਗਾ, ਉਹ ਜੰਗ ਦੇ ਵਿੱਚ ਸੇਵਾ ਕਰ ਰਹੇ ਸੀਗੇ। ਸੋ ਜੰਗ ਦਾ ਕੰਟੈਕਸਟ ਕਿੱਥੇ ਜਾ ਰਿਹਾ ਹੈ? ਹੁਣ ਖਾਲਸੇ ਦੀ ਜਿਹੜੀ ਜੰਗ ਦੇ ਵਿੱਚ ਨਿਯਮ ਆ, ਜੰਗ ਦੇ ਜਿਹੜੇ ਖਾਲਸੇ ਦੇ ਅਸੂਲ ਆ, ਜਿੱਦਾਂ ਹੀ ਖਾਲਸੇ ਦਾ ਰਾਜ ਦਾ ਦਾਵਾ ਆ, ਬਿਲਕੁਲ ਵਿਲੱਖਣ ਆ। ਹੁਣ ਇੰਡੀਅਨ ਸਟੇਟ ਨੇ ਜਦੋਂ ਸਿੱਖਾਂ ਦੇ ਨਾਲ ਜੰਗ ਕੀਤੀ, ਉੱਥੇ ਬੀਬੀਆਂ ਬੱਚਿਆਂ ਤੱਕ ਉਹਨਾਂ ਨੇ ਟੌਰਚਰ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਥਾਣਿਆਂ ਦੇ ਵਿੱਚ ਭੈਣਾਂ ਨੂੰ ਮਾਵਾਂ ਨੂੰ ਲਿਆ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬਿਹੇਵ ਕੀਤਾ ਕਿ ਹੁਣ ਜਦੋਂ ਅੰਗਰੇਜ਼ਾਂ ਨੇ ਖਾਲਸੇ ਦੇ ਨਾਲ ਜੰਗ ਕੀਤੀ ਸੀ, ਉਹਨਾਂ ਦੇ ਇਤਿਹਾਸ ਦੇ ਕਾਰ ਇਹ ਦੱਸ ਰਹੇ ਆ ਕਿ ਉਹਨਾਂ ਦੇ ਜਰਨੈਲ ਦੱਸ ਰਹੇ ਆ ਕਿ ਅਸੀਂ ਇੰਨੇ ਇਹਨਾਂ ਦੇ ਉੱਤੇ ਵਿਸ਼ਵਾਸ ਕਰ ਸਕਦੇ, ਭਾਵੇਂ ਵੀ ਇਹ ਵਿਰੋਧੀ ਆ ਸਾਡੇ, ਅਸੀਂ ਇਹਨਾਂ ਕੋਲ ਜੰਗ ਜਦੋਂ ਸ਼ੁਰੂ ਹੋਊਗੀ ਸਵੇਰ ਨੂੰ ਅਸੀਂ ਆਪਣੀਆਂ ਮਾਵਾਂ ਭੈਣਾਂ ਧੀਆਂ ਇਹਨਾਂ ਕੋਲ ਛੱਡ ਸਕਦੇ ਕਿ ਸ਼ਾਮ ਨੂੰ ਜਦੋਂ ਅਸੀਂ ਜੰਗ ਦੇ ਵਿੱਚ ਅਸੀਂ ਬ੍ਰੇਕ ਲਾਉਣੀ ਆ ਰਾਤ ਨੂੰ, ਉਦੋਂ ਅਸੀਂ ਸਾਨੂੰ ਪਤਾ ਹੈ ਕਿ ਸਹੀ ਸਹੂਲਤ ਉਹਨਾਂ ਨੇ ਸਾਨੂੰ ਆਪਣੀਆਂ ਮਾਵਾਂ ਭੈਣਾਂ ਵਾਪਸ ਕਰ ਦੇਣੀਆਂ। ਇਹ ਇੱਕ ਖਾਲਸੇ ਦਾ ਕੈਰੈਕਟਰ ਸੀਗਾ ਜਿਹੜਾ ਜੰਗ ਦੇ ਵਿੱਚ ਦੇ ਸਮੇਂ ਵੀ ਕਾਇਮ ਰਿਹਾ ਆ। ਸੋ ਜੰਗ ਦੇ ਹਾਲਾਤਾਂ ਦੇ ਵਿੱਚ ਇਹ ਸਾਡੀ ਜਿਹੜੀ ਪਰੰਪਰਾ ਆ ਉਹ ਜ਼ਰੂਰ ਵਿਲੱਖਣ ਆ, ਇੰਡੀਅਨ ਸਟੇਟ ਦੀ ਨਹੀਂ ਹੈਗੀ। ਇੰਡੀਅਨ ਸਟੇਟ ਦੀ ਰਿਐਲਿਟੀ ਸਾਨੂੰ ਪਛਾਣਨ ਦੀ ਲੋੜ ਆ। ਜਿਹੜੇ ਇਹ ਗੁਰੂ ਘਰ ਦੇ ਵਿੱਚ ਵਿਜ਼ਿਟ ਕਰਨ ਆ ਰਹੇ ਆ, ਇਹ ਸ਼ਰਧਾਲੂ ਦੇ ਤੌਰ ਦੇ ਉੱਤੇ ਨਹੀਂ ਆ ਰਹੇ, ਇਹ ਗੁਰੂ ਘਰ ਨੂੰ ਨਾਲੇ ਉੱਥੇ ਦੇ ਜਿਹੜੇ ਸਿੱਖ ਆ ਉਹਨਾਂ ਨੂੰ ਵਰਤ ਕੇ ਦੁਨੀਆ ਦੇ ਵਿੱਚ ਪ੍ਰਚਾਰਨਾ ਚਾਹੁੰਦੇ ਆ ਕਿ ਸਾਡੇ ਸਿੱਖਾਂ ਦੇ ਨਾਲ ਰਿਲੇਸ਼ਨ ਸਹੀ, ਸਹੂਲਤ ਆ, ਨੋਰਮਲ ਆ, ਸਭ ਕੁਝ ਠੀਕ ਆ। ਸੋ ਉਹਦੇ ਪਿੱਛੇ ਕਾਰਨ ਸਾਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕੋਈ ਵੀ ਸਿੱਖ ਕਿਸੇ ਵੀ ਵਿਅਕਤੀ ਨੂੰ ਗੁਰੂ ਘਰ ਆਉਣ ਤੋਂ ਨਹੀਂ ਰੋਕਦਾ ਜੇ ਉਹ ਵਿਅਕਤੀ ਜਿਹੜੇ ਗੁਰੂ ਘਰ ਆਉਣ ਦੇ ਅਸੂਲ ਆ ਉਹ ਕਾਇਮ ਰੱਖਦਾ। ਜੋੜੇ ਪਾ ਕੇ ਨਹੀਂ ਆ ਸਕਦੇ, ਸਿਰ ਨੰਗਾ ਕਰਕੇ ਨਹੀਂ ਆ ਸਕਦੇ, ਕਿਸੇ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਦੇ ਹੇਠ ਤੁਸੀਂ ਨਹੀਂ ਆ ਸਕਦੇ ਗੁਰੂ ਘਰ ਦੇ ਦਰਬਾਰ ਦੇ ਵਿੱਚ। ਸੋ ਸਾਡੇ ਅਸੂਲ ਆ। ਸੋ ਜੇ ਅਸੂਲਾਂ ਨੂੰ ਮੁੱਖ ਰੱਖਣਾ, ਸਿਧਾਂਤਾਂ ਨੂੰ ਮੁੱਖ ਰੱਖਣਾ, ਹੁਣ ਅਸੀਂ ਉਸ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ, ਫਿਰ ਅਸੀਂ ਕਿੱਦਾਂ ਕੋਈ ਭਾਰਤੀ ਸਟੇਟ ਦੇ ਨੁਮਾਇੰਦੇ ਨੂੰ ਗੁਰੂ ਘਰ ਦੇ ਵਿੱਚ ਆਣ ਕੇ ਸਿਆਸਤ ਖੇਡਣੀ ਦੇ ਸਕਦੇ ਆ ਕਿ ਜਿਹਦੇ ਵਿੱਚ ਗੁਰੂ ਘਰ ਦੇ ਦਰਬਾਰ ਨੂੰ, ਸਾਡੇ ਸੰਘਰਸ਼ ਨੂੰ ਐਜ਼ ਅ ਟੂਲ ਵਰਤਿਆ ਜਾ ਰਿਹਾ ਆ ਦਿਖਾਉਣ ਵਾਸਤੇ ਕਿ ਸਾਰਾ ਕੁਝ ਸਹੀ ਆ। ਸੋ ਸਾਨੂੰ ਕੰਟੈਕਸਟ ਸਮਝਣਾ ਚਾਹੀਦਾ ਆ। ਤਾਂ ਸਾਡਾ ਬਿਲਕੁਲ ਇੱਕ ਸਾਡਾ ਹੱਕ ਆ ਕਿ ਅਸੀਂ ਗੁਰੂ ਘਰ ਦੇ ਵਿੱਚ ਜਿਹੜੇ ਚੜ ਕੇ ਆਉਂਦੇ ਆ ਉਹਨਾਂ ਨੂੰ ਰੋਕ ਸਕਦੇ। ਸਾਡੀ ਇਹ ਬੋਲ ਬਾਲਿਆਂ ਦੇ ਵਿੱਚ ਵੀ ਆਇਆ, ਜੋ ਸ਼ਰਨ ਪਰੇ ਸੋ ਤਰੇ, ਜੋ ਅਰੇ ਸੋ ਚਰੇ, ਜੋ ਸ਼ਰਨ ਪਰੇ ਸੋ ਤਰੇ। ਤਾਂ ਇਹ ਵੀ ਆ ਕਿ ਆਏ ਗਏ ਨੂੰ ਦੇਗ ਪੱਕੀ, ਸਿਰ ਚਰੇ ਨੂੰ ਤੇਗ ਪੱਕੀ। ਸੋ ਇਹ ਵੀ ਸਾਡਾ ਅਸੂਲ ਹੈ। ਜਦੋਂ ਹੁਣ ਦਰਬਾਰ ਸਾਹਿਬ ਦੇ ਵਿੱਚੋਂ ਫੌਜਾਂ ਚੜ ਕੇ ਆਈਆਂ ਸੀਗੀਆਂ, ਉੱਥੇ ਉਹਨਾਂ ਦਾ ਸਵਾਗਤ ਗੋਲੀਆਂ ਦੇ ਨਾਲ ਕੀਤਾ ਸੀ, ਨਾ ਕਿ ਉਹਨਾਂ ਦਾ ਸਵਾਗਤ ਉੱਥੇ ਪ੍ਰਸ਼ਾਦਿਆਂ ਨਾਲ ਕੀਤਾ ਸੀਗਾ। ਸੋ ਕੰਟੈਕਸਟ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਆ। ਅਸੀਂ ਇਹ ਨਹੀਂ ਕਹਿ ਰਹੇ ਕਿ ਹੁਣ ਇੰਡੀਅਨ ਸਟੇਟ ਦਾ ਨੁਮਾਇੰਦਾ ਆਉਂਦਾ ਤੁਸੀਂ ਉਹਦਾ ਸਵਾਗਤ ਗੋਲੀਆਂ ਦੇ ਨਾਲ ਕਰੋ, ਪਰ ਤੁਸੀਂ ਉਹਨਾਂ ਦਾ ਸਵਾਗਤ ਸਵਾਲਾਂ ਦੇ ਨਾਲ ਤਾਂ ਜ਼ਰੂਰ ਕਰ ਸਕਦੇ ਆ। ਇੰਨੇ ਤਾਂ ਨਹੀਂ ਅਸੀਂ ਮਰ ਗਏ ਕਿ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਇੰਡੀਅਨ ਸਟੇਟ ਦਾ ਤੁਸੀਂ ਪੰਜਾਬ ਛੱਡ ਕੇ ਕਦੋਂ ਜਾਣਾ ਆ, ਤੁਸੀਂ ਇਹ ਦੱਸੋ। ਤੁਸੀਂ ਆਪਣੀਆਂ ਫੌਜਾਂ ਲੈ ਕੇ ਕਿਹੜੇ ਸਮੇਂ ਜਾਣ ਨੂੰ ਤਿਆਰ ਆ? ਤੁਸੀਂ ਦੁਨੀਆ ਦੇ ਸਟੇਜ ਦੇ ਉੱਤੇ ਕਦੋਂ ਮੰਨਣ ਨੂੰ ਤਿਆਰ ਆ ਕਿ ਤੁਸੀਂ ਨੌਜਵਾਨਾਂ ਦੀ ਖੂਨ ਦੀ ਹੋਲੀ ਖੇਡੀ ਆ? ਤੁਸੀਂ ਦੁਨੀਆ ਵਿੱਚ ਇਸ ਚੀਜ਼ ਦੀ ਮਾਫੀ ਮੰਗੋ ਕਿ ਤੁਸੀਂ ਖਾਲਸੇ ਨੂੰ ਅੱਤਵਾਦੀ ਦੇ ਨਾਲ ਜੋੜ ਕੇ ਦੁਨੀਆ ਦੇ ਵਿੱਚ ਪ੍ਰਚਾਰਿਆ ਆ। ਇਹ ਸਵਾਲ ਉਹਨਾਂ ਨੂੰ ਪੁੱਛਣੇ ਬਣਦੇ ਆ, ਕਰਕੇ ਰਿਐਲਿਟੀ ਆ। ਅੱਜ ਦੇ ਸਮੇਂ ਦੇ ਵਿੱਚ ਵੀ ਉਹ ਸਾਡੇ ਹੀਰੋਆਂ ਨੂੰ, ਸਾਡੇ ਸ਼ਹੀਦਾਂ ਨੂੰ ਅੱਤਵਾਦੀ ਕਹਿੰਦੇ ਆ, ਸੰਤਾਂ ਨੂੰ ਅੱਤਵਾਦੀ ਕਹਿੰਦੇ ਆ। ਸੋ ਜਿੰਨੀ ਚਿਰ ਉਹਨਾਂ ਚੀਜ਼ਾਂ ਦੀ ਮਾਫੀ ਮੰਗਣ ਨੂੰ ਤਿਆਰ ਨਹੀਂ, ਉਸ ਚੀਜ਼ ਦੇ ਉੱਤੇ ਗੱਲ ਨਹੀਂ ਕੀਤੀ ਜਾਂਦੀ, ਫਿਰ ਉਹ ਇੱਕ ਤਾਂ ਫਿਰ ਇੱਕ ਡਰਾਮਾ ਖੇਡਿਆ ਜਾ ਰਿਹਾ ਆ। ਪੋਲੀਟੀਕਲ ਮਸਲਿਆਂ ਦੇ ਉੱਤੇ, ਸੰਘਰਸ਼ ਦੇ ਮਸਲਿਆਂ ਦੇ ਉੱਤੇ ਇਹਨਾਂ ਨੂੰ ਘੇਰਨਾ, ਇਹਨਾਂ ਕੋਲ ਜਵਾਬ ਮੰਗਣੇ, ਇਹਨਾਂ ਦੇ ਮੋਰੇ ਸਵਾਲ ਰੱਖਣੇ ਬਿਲਕੁਲ ਜਾਇਜ਼ ਆ। ਤਾਂ ਜਦੋਂ ਅਸੀਂ ਆਪ ਦੇਖਿਆ, ਜਿਹੜੀ ਮੈਂ
18 ਦੀ ਮੈਂ ਗੱਲ ਕਰਦਾ ਆ, ਜਦੋਂ ਉਹਨੂੰ ਮੈਂ ਕਿਹਾ ਸੀਗਾ ਹਾਈ ਕਮਿਸ਼ਨਰ ਨੂੰ ਕਿ ਤੂੰ ਸਟੇਜ ਤੋਂ ਨਹੀਂ ਬੋਲ ਸਕਦਾ, ਅਗਰ ਸ਼ੱਕ ਤਾਂ ਬੈਠ, ਤਾਂ ਮੱਥਾ ਟੇਕ, ਤਾਂ ਤੁਰਦਾ ਬਣ। ਉਹ ਕਹਿੰਦਾ ਕਿ ਮੈਂ ਨਹੀਂ ਲੰਗਰ ਛਕਣਾ, ਮੈਂ ਨਹੀਂ ਮੱਥਾ ਟੇਕਣਾ, ਕਹਿੰਦਾ ਮੈਂ ਇੱਥੋਂ ਚੱਲਿਆ। ਉਸੇ ਵੇਲੇ ਇਨਕਾਰ ਕਰਤਾ। ਉਹ ਚਾਹੁੰਦੇ ਆ ਕਿ ਅਸੀਂ ਅਫੀਸ਼ੀਅਲ ਕਪੈਸਿਟੀ ਵਿੱਚ ਆਈਏ, ਅਸੀਂ ਬੋਲੀਏ। ਗੁਰਪੁਰਬ ਦਾ ਸੀਗਾ ਸਮਾਂ ਉਸ ਟਾਈਮ ਤੇ, ਕਹਿੰਦਾ ਮੈਂ ਸੰਗਤ ਨੂੰ ਸੰਬੋਧਨ ਹੋਣਾ ਕਿ ਤੁਹਾਡਾ ਕੀ ਲੈਣਾ ਤੇ ਨਾ ਗੁਰਪੁਰਬ ਦੇ ਨਾਲ ਜਾਂ ਸੰਗਤ ਨਾਲ, ਤੂੰ ਤਾਂ ਸਿੱਧਾ ਕਹਿ ਰਿਹਾ ਕਿ ਗੁਰੂ ਨਾਨਕ ਨੇ ਕਿਹੜੇ ਤੁਹਾਡੇ ਕਕਾਰ ਪਾਏ ਹੋਏ ਆ, ਸਾਨੂੰ ਪਤਾ ਉਹ ਕਿਹੜੀ ਤੂੰ ਬੋਲੀ ਬੋਲ ਰਿਹਾ ਆ, ਕਿੱਥੋਂ ਬੋਲ ਰਿਹਾ ਆ, ਕਿ ਤੂੰ ਕਿਹੜੀ ਕਿਸ ਨਜ਼ਰ ਦੇ ਨਾਲ ਤੂੰ ਸਿੱਖਾਂ ਨੂੰ ਇਹ ਦੇਖ ਰਹੇ ਆ। ਬਿਲਕੁਲ ਬਿਲਕੁਲ, ਨਹੀਂ ਇਹ ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਤੇ ਸਾਰਾ ਜਿਹੜਾ ਕੰਟੈਕਸਟ ਹੈਗਾ ਐਗਜ਼ੈਕਟਲੀ ਵਾਪਰਿਆ ਕੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਉਹਦੀ ਬੈਕਗਰਾਉਂਡ ਵੀ ਤੁਸੀਂ ਆਪਣਾ ਪੱਖ ਸਾਡੇ ਨਾਲ, ਸੰਗਤ ਦੇ ਨਾਲ, TVET4 ਦੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਜਿਵੇਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ UK ਤੋਂ, ਦੁਬਾਰਾ ਫਿਰ ਤੁਹਾਡੇ ਨਾਲ ਜ਼ਰੂਰ ਰਾਬਤਾ ਰੱਖਾਂਗੇ। ਸੋ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਤੁਹਾਡਾ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।